ਹਰ ਆਦਮੀ ਨੂੰ, ਹਰ ਸ਼ਹਿਰੀ ਨੂੰ, ਹਰ ਸਿਟੀਜ਼ਨ ਨੂੰ ਸਿੰਸੀਅਰ ਹੋਣਾ ਪਏਗਾ। ਵਾਹ ਵਾਹ। ਉਹਨਾਂ ਨੂੰ ਆਪਣੇ ਮੁਲਕ ਦੇ ਨਾਲ ਪਿਆਰ ਕਰਨਾ ਪਏਗਾ। ਲੇਕਿਨ ਜੇ ਅਗਰ ਅਸੀਂ ਸਿੰਸੀਅਰ ਹੀ ਨਹੀਂ ਅਸੀਂ ਤਾਂ ਫਿਰ ਅਸੀਂ ਕਿਸ ਤਰ੍ਹਾਂ ਤਰੱਕੀ ਕਰ ਸਕਦੇ ਹਾਂ। ਜਿਸ ਨੇ ਵੀ ਸਿਸਟਮ ਵਿੱਚ ਆਇਆ ਉਹਨੇ ਤਰੱਕੀ ਕੀਤੀ ਹੈ, ਖਾ ਉਹ ਇੱਕ ਖਾਨਦਾਨ ਹੈ, ਖਾ ਕੋਈ ਇੰਡਸਟਰੀ ਹੈ। ਅਗਰ ਉਹ ਆਊਟ ਆਫ ਸਿਸਟਮ ਹੋ ਗਿਆ ਤਾਂ ਉਹ ਜ਼ਵਾਲ ਪਜ਼ੀਰ ਹੋ ਗਿਆ। ਉਹ ਬਈ ਸਾਡੇ ਲੋਕ ਐਵੇਂ ਨਹੀਂ ਰੋਂਦੇ ਪਏ, ਸਾਡੇ ਲੋਕ ਤੁਹਾਡੀਆਂ ਕਰਤੂਤਾਂ ਤੋਂ ਰੋ ਰਹੇ ਨੇ। ਕਰਪਸ਼ਨ ਹੁੰਦੀ ਹੈ, ਹਰ ਮੁਲਕ 'ਚ ਹੋਏਗੀ, ਇੰਡੀਆ 'ਚ ਵੀ ਹੋਏਗੀ, ਲੇਕਿਨ ਉਹਦਾ ਇੱਕ ਕੋਈ ਮਿਆਰ ਹੁੰਦਾ ਜੀ, ਉਹਦੀ ਕੋਈ ਹੱਦ ਬੰਨਾ ਉਹਦੀ ਕੋਈ ਹੱਦ ਹੁੰਦੀ ਹੈ। ਹਾਂ ਜੀ। ਮੈਂ ਤੇ ਸਮਝਣਾ ਕਿ ਜਿਹੜੇ ਪ੍ਰੋਟੋਕੋਲ ਨੇ ਇਹ ਖਤਮ ਹੋਣੇ ਚਾਹੀਦੇ ਨੇ। ਅੱਜ ਜਿਹੜਾ ਦੁਨੀਆ ਤੇ ਆਉਣ ਵਾਲਾ ਬੱਚਾ ਹੈ, ਜਿਸ ਵਕਤ ਤੋਂ ਅੱਖ ਖੋਲ੍ਹਦਾ ਉਹ ਵੀ ਮਕਰੂਜ਼ ਹੁੰਦਾ ਸਿਰਫ ਇਹਨਾਂ ਦੀ ਵਜ੍ਹਾ ਤੋਂ। ਦੇਖੋ ਤੁਸੀਂ ਬਰਤਾਨੀਆ ਚਲੇ ਜਾਓ, ਤੁਸੀਂ ਸਿਸਟਮ ਦੇਖੋ, ਇਕੁਅਲ ਹੈ। ਜਿੱਥੇ ਇੱਕ ਅਮੀਰ ਆਦਮੀ ਦਾ ਜਿੱਥੇ ਇਲਾਜ ਹੋਣਾ, ਜਿਸ ਡਾਕਟਰ ਕੋਲ, ਜਿਸ ਹਸਪੀਟਲ ਕੋਲ, ਉੱਥੇ ਗਰੀਬ ਦਾ ਪ੍ਰਾਇਰਟੀ ਹੈ। ਅਗਰ ਗਰੀਬ ਦੀ ਪਹਿਲੇ ਵਾਰੀ ਹੈ, ਅਮੀਰ ਦੀ ਜ਼ਰੂਰਤ ਨਹੀਂ ਕਿ ਉਹਨੂੰ ਕ੍ਰਾਸ ਕਰ ਸਕੇ। ਲੇਕਿਨ ਇੱਥੇ ਕੀ ਹੈ, ਅਸੀਂ ਪੈਰਾਂ ਥੱਲੇ ਰੋਂਦ ਦਿੰਦੇ ਹਾਂ। ਆਮ ਆਦਮੀ ਨੂੰ ਪੈਰਾਂ ਥੱਲੇ ਰੋਂਦ ਕੇ ਕ੍ਰਾਸ ਕਰਕੇ ਅੱਗੇ ਨਿਕਲ ਜਾਂਦੇ ਹਾਂ। ਇਤਸਾਬ ਅਦਾਰਾ ਇੰਡੀਪੈਂਡੈਂਟ ਹੋਣਾ ਚਾਹੀਦਾ, ਜਿਹਨੂੰ ਇਹ ਫਿਕਰ ਹੋਵੇ ਖੁਦਾ ਤੋਂ ਬਾਅਦ, ਉਸ ਬੰਦੇ ਨੂੰ ਪਤਾ ਹੋਵੇ, ਵਜ਼ੀਰ ਆਜ਼ਮ ਨੂੰ ਪਤਾ ਹੋਵੇ ਕਿ ਮੈਨੂੰ ਕੋਈ ਪਕੜ ਲਏਗਾ। ਅਸਲ ਚੀਜ਼ ਇਹ ਹੈ ਕਿ ਅਗਰ ਕਿਸੇ ਬੰਦੇ ਦੇ ਉੱਤੇ ਵੀ ਇਲਜ਼ਾਮ ਲੱਗੇ, ਉਹਦੀ ਇਨਵੈਸਟੀਗੇਸ਼ਨ ਜਿਹੜੀ ਹੈ ਨਾ ਹੁੰਦੀ ਰਹੇ, ਲੇਕਿਨ ਉਹਦੀ ਲਾਈਫ ਡਿਸਟਰਬ ਨਹੀਂ ਹੋਣੀ ਚਾਹੀਦੀ। ਉਸ ਨੂੰ ਮੈਂ ਦੇਖਿਆ ਕਿ ਆਮ ਆਦਮੀ ਜਿਹਦੇ ਆਪਣੇ ਬਿਲਕੁਲ ਗੋਰਾਬਾ ਗੰਦੀਆਂ ਗਲੀਆਂ 'ਚ ਵੀ ਜਾ ਕੇ ਉਹਨਾਂ ਦੇ ਕੋਲ ਬੈਠ ਕੇ ਉਹਨਾਂ ਦੇ ਮਸਾਇਲ ਹੱਲ ਕਰਦੇ ਆ। ਵਾਹ ਵਾਹ। ਲੇਕਿਨ ਅੱਜ ਤੁਸੀਂ ਮੈਨੂੰ ਚੀਜ਼ ਦੱਸੋ ਕਿ MP MNA ਦਾ ਦਰਵਾਜ਼ਾ ਟੱਪਣ ਵਾਸਤੇ ਕਿੰਨੇ ਪਾਪੜ ਵੇਲਣੇ ਪੈਂਦੇ ਨੇ? MP MNA ਦੇ ਅੰਡਰ ਕਿਉਂ ਨੇ ਅਦਾਰੇ? ਇਹ ਅਸੈਂਬਲੀਆਂ 'ਚ ਬੈਠਣ, ਕਾਨੂੰਨ ਪਾਸ ਕਰਨ, ਆਵਾਮ ਦੇ ਮੁਲਕ ਦੇ ਮੁਤਾਬਕ ਚੱਲਣ, ਆਵਾਮ ਔਰ ਮੁਲਕ ਦੀ ਫੇਵਰ ਦੀ ਗੱਲ ਕਰਨ, ਉਹ ਕਾਨੂੰਨ ਬਣਾਉਣ ਜਿਹਦੇ ਨਾਲ ਆਵਾਮ। ਇੱਥੇ ਤੇ ਦੇਖੋ ਨਾ, ਹੁਣ ਤੇ ਇਹ ਹੋ ਰਿਹਾ ਕਿ ਸਾਂਸ ਕਿੱਧਰੋਂ ਲੈ ਰਿਹਾ ਬੰਦਾ, ਉਹ ਸਾਂਸ ਬੰਦ ਕਰ ਦਿਓ। ਔਰ ਲੋਕ ਦੇਖੋ ਨਾ, ਆਪਣੇ ਬੱਚੇ ਲੈ ਕੇ ਖੁਦਕੁਸ਼ੀਆਂ ਕਰ ਰਹੇ, ਨਹਿਰ ਦੇ ਵਿੱਚ ਛਲਾਂਗਾਂ ਲਗਾ ਰਹੇ ਨੇ। ਉਸ ਤਰ੍ਹਾਂ ਕਹਿੰਦੇ ਨੇ ਕਿ ਕਰਜ਼ੇ ਉਠਾਉਂਦੇ ਫਿਰਦੇ ਨੇ, ਕਸ਼ਕੋਲ ਲੈ ਕੇ ਜਗ੍ਹਾ ਜਗ੍ਹਾ ਜਾਂਦੇ ਨੇ। ਲੇਕਿਨ ਆਪਣੇ ਇਹਨਾਂ ਦੇ ਸਾਡੇ ਕਰੋੜਾਂ ਰੁਪਏ ਜਿਹੜੇ ਡੇਲੀ ਅਸੀਂ ਖਰਚ ਕਰਨੇ ਨਾਜਾਇਜ਼, ਉਹਨਾਂ ਨੂੰ ਨਾ ਕਰੀਏ ਜੀ। ਇੰਡੀਆ ਦੇ ਪ੍ਰੀ ਪਲਾਨ ਕੰਮ ਕਰਦੇ ਨੇ ਸਰ, ਉਹਨਾਂ ਦਾ ਇੱਕ ਸਿਸਟਮ ਹੈ, ਉਹਨਾਂ ਦੀ ਗੌਰਮੈਂਟ ਉਹਨਾਂ ਨੂੰ ਸਪੋਰਟ ਕਰਦੀ। ਇੱਥੇ ਹਰ ਬੰਦਾ ਕੀ ਕਹਿੰਦੇ ਨੇ ਪੰਜਾਬੀ 'ਚ, ਆਪਣੀ ਹਿੱਕ ਦੀ ਜ਼ੋਰ ਦੇ ਉੱਤੇ ਕਰ ਰਿਹਾ। ਮੈਂ ਇਹਨਾਂ ਨੂੰ ਮਸ਼ਵਰਾ ਦਿੱਤਾ ਸੀ, ਮੈਂ ਕਿਹਾ ਯਾਰ ਇਹਨਾਂ ਨੂੰ ਬੇਕਾਰੀ ਜੂ ਬਣਾਉਣ ਰਹੇ ਜੇ, ਤੇ ਤੁਸੀਂ ਇਹਨਾਂ ਨੂੰ ਸੋਲਰ ਸਿਸਟਮ ਲਗਾ ਕੇ ਦਿਓ ਫ੍ਰੀ। ਵਾਹ ਵਾਹ। ਜ਼ਿਮੀਦਾਰ ਨੂੰ ਟਿਊਬਵੈਲਾਂ ਦੇ ਉੱਪਰ ਉਹ ਇਹਨਾਂ ਨੂੰ ਫ੍ਰੀ ਦਿਓ ਕਿ ਇੱਕ 10 ਪੈਲੀ ਤੇ 20 ਪੈਲੀਆਂ ਦੇ ਉੱਤੇ, ਜਾਂ ਜੋ ਵੀ ਉਹਦੀ ਸਟ੍ਰੈਟਜੀ ਬਣਾਓ ਕਿ ਉਹਦੇ ਉੱਤੇ ਅਸੀਂ ਇੱਕ ਟਿਊਬਵੈਲ ਜਿਹੜਾ ਨਾ ਉਹ ਸੋਲਰ ਦੇ ਉੱਤੇ ਫ੍ਰੀ ਚਲਾ ਕੇ ਦੇਵਾਂਗੇ। ਆਮ ਆਦਮੀ ਦੀ ਫੈਸਿਲਿਟੀ ਜਿਹੜੀ ਹੈ ਉਹ ਇਹਨਾਂ ਨੇ ਖਤਮ ਹੀ ਕੀਤੀ ਹੈ। ਦੇਖੋ ਆਮ ਆਦਮੀ ਦੀ ਜ਼ਿੰਦਗੀ ਜਿਹੜੀ ਹੈ ਉਹ ਅਜੀਰਨ ਕਰ ਦਿੱਤੀ ਹੈ। ਉਹ ਮਹਿੰਗਾਈ ਦਾ ਤਾਂ ਬਹੁਤ ਬੜਾ ਇਸ਼ੂ ਹੈ। ਮਹਿੰਗਾਈ ਸਿਰਫ ਇਹਨਾਂ ਦੀ ਵਜ੍ਹਾ ਤੋਂ ਹੈ ਸਰ, ਹਕੂਮਤ ਦੀ ਵਜ੍ਹਾ ਤੋਂ ਹੈ। ਅਗਰ ਇਹ ਆਪਣੇ ਇਹਦੇ ਉੱਤੇ ਤਵੱਜੋ ਦੇਣ ਤੇ ਫਿਰ ਤੇ ਦੇਖੋ ਜੀ ਆਵਾਮ ਖੁਸ਼ਹਾਲ ਹੋਵੇ। ਲੇਕਿਨ ਮਹਿੰਗਾਈ ਜਿਹੜੀ ਉਹਨਾਂ ਤੇ ਕਮਰ ਤੋੜ ਦਿੱਤੀ ਹੈ। ਇਹਨਾਂ ਨੇ ਕੀ ਕੀਤਾ ਕਿ 1% ਅਗਰ ਮਜ਼ੀਦ ਲਗਾ ਕੇ ਤੇ ਅੱਗੋਂ ਫਿਰ ਉਸ ਨੂੰ ਵਾਪਸ ਹਿਸਾਬ 'ਚ ਲੈਂਦਾ, ਤਾਂ ਕਿ ਜਿਹੜਾ ਜਿਸ ਵਕਤ ਫਾਈਨਲ ਆਵੇ, ਰਿਟਰਨ ਜਾਵੇ, ਫਿਰ ਇਹਨਾਂ ਦੀ ਬਾਰਗੇਨਿੰਗ ਹੋਵੇ, ਫਿਰ ਇਹਨਾਂ ਦਾ ਲੈਣ ਦੇਣ ਹੋਵੇ, ਰਿਸ਼ਵਤ ਦਾ ਬਾਜ਼ਾਰ ਗਰਮ ਹੋਵੇ, ਜਾਂ ਇਹਨਾਂ ਦੇ ਉੱਤੇ ਤਲਵਾਰ ਲਟਕਾ ਦਿਓ। ਤੇ ਉਹ ਕਿਸ ਤਰ੍ਹਾਂ ਆਪਣਾ ਲੋਕ ਕਰਨਗੇ? ਲੋਕ ਤੇ ਆਪਣਾ ਦੇਖੋ ਨਾ ਬੇਹੌਸਲਾ ਹੋ ਗਏ ਨੇ, ਦਿਲ ਸ਼ਿਕਨੀ ਹੋ ਗਈ ਹੈ ਕਿ ਅਸੀਂ ਕਿਸ ਤਰ੍ਹਾਂ ਕੰਮ ਕਰੀਏ। ਸਾਨੂੰ ਇਹਨਾਂ ਨੇ ਕੰਮ ਕਰਨ ਦਾ ਯਾਨੀ ਕਿ ਤਰੀਕੇਕਾਰ ਨੂੰ ਬਹੁਤ ਚੇਂਜ ਕਰ ਦਿੱਤਾ, ਜਿਹੜਾ ਕਿ ਸਾਡੀ ਇੰਡਸਟਰੀ ਨੂੰ ਬਹੁਤ ਨੁਕਸਾਨ ਪਹੁੰਚਾਏਗਾ ਔਰ ਐਕਸਪੋਰਟ ਨੂੰ ਵੀ ਨੁਕਸਾਨ ਹੋਏਗਾ। ਹੁਕਮਰਾਨ ਦੇਖੋ ਨਾ, ਜਿਸ ਵਕਤ ਉੱਥੇ ਅਸੈਂਬਲੀ 'ਚ ਵੀ ਕੀ ਹੋ ਰਿਹਾ, ਸਵਾਏ ਲੜਾਈਆਂ ਝਗੜਿਆਂ ਤੋਂ, ਇਹ ਕੇਸ ਕਰ ਦਿਓ ਤੇ ਇਹ ਕੇਸ ਆਪਣਾ ਵਾਪਸ ਲਓ ਤੇ ਇਹ ਉੱਧਰ ਚੜਾ ਦਿਓ। ਇਹਨਾਂ ਤੋਂ ਇਲਾਵਾ ਤੇ ਦੇਖੋ ਨਾ, ਮੁਲਕ ਔਰ ਕੌਮ, ਇਹ ਦੋਨੋਂ ਚੀਜ਼ਾਂ ਦੇ ਉੱਤੇ ਕੋਈ ਡਿਬੇਟ ਹੁੰਦੀ ਨਹੀਂ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ, ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ, ਅੰਤ ਹਿਸਾਬ ਨਾ ਕੋਈ।
ਪਿਆਰੇ ਵੇਖਣ ਵਾਲਿਓ, ਸਾਡੇ ਪਿਆਰੇ ਪਾਕਿਸਤਾਨ ਨੂੰ ਹੋਂਦ ਵਿੱਚ ਆਇਆ 76 ਵਰ੍ਹੇ ਹੋ ਚੁੱਕੇ ਨੇ, ਯਾਨੀ ਪੌਣੀ ਸਦੀ ਤੋਂ ਉੱਤੇ ਵੇਲਾ ਟੱਪ ਚੁੱਕਿਆ ਹੈ। ਪਿਆਰਿਓ, ਇਸ ਦੌਰਾਨ ਸਾਡੇ ਦੇਸ਼ ਦੇ ਉੱਤੇ ਬਹੁਤ ਸਾਰੇ ਹੁਕਮਰਾਨਾਂ ਨੇ ਹਕੂਮਤਾਂ ਕੀਤੀਆਂ। ਅਸਾਂ ਆਮਰੀਅਤ ਦੇ ਵੀ, ਅਸਾਂ ਜਮਹੂਰੀਅਤ ਦੇ ਵੀ ਸਵਾਦ ਚਖੇ ਪਿਆਰਿਓ, ਪਰ ਸਾਡੇ ਇੱਕ ਦੋ ਪਹਿਲੇ ਹੁਕਮਰਾਨ ਜਿਹੜੇ ਸਨ, ਹਜ਼ਰਤ ਕਾਇਦ ਆਜ਼ਮ ਰਹਿਮਤੁल्लाह ਤਾਲਾ ਅਲੈਹ, ਤੇ ਉਹਨਾਂ ਤੋਂ ਬਾਅਦ ਫਿਰ ਲਿਆਕਤ ਅਲੀ ਖਾਨ ਮਰਹੂਮ ਮਗਫੂਰ, ਉਹਨਾਂ ਤੋਂ ਬਾਅਦ ਸਾਨੂੰ ਅਜਿਹੇ ਹੁਕਮਰਾਨ ਮਿਲੇ ਜਿਨ੍ਹਾਂ 76 ਵਰ੍ਹਿਆਂ ਦੇ ਵਿੱਚ ਅੱਜ ਤਾਈਂ ਪਾਕਿਸਤਾਨ ਦੀ ਮੁਆਸ਼ੀ, ਸਮਾਜੀ, ਸਿਆਸੀ, ਤਾਲੀਮੀ ਤੇ ਸਿਹਤ ਦੇ ਹਵਾਲੇ ਦੇ ਨਾਲ ਹਾਲਤ ਸੁਧਾਰਨ ਦੀ ਕੋਈ ਲਾਇਕ ਸਤਾਇਸ਼ ਕੋਸ਼ਿਸ਼ ਨਾ ਕੀਤੀ। ਸ਼ੋਮੀਏ ਕਿਸਮਤ ਵੇਖੋ ਤੁਸੀਂ ਕਿ ਸਾਡੇ ਤੋਂ ਬਾਅਦ ਆਜ਼ਾਦ ਹੋਣ ਵਾਲੇ ਕਈ ਮਮਾਲਕ ਜਿਨ੍ਹਾਂ ਦੀ ਉਮਰ ਸਾਡੇ ਤੋਂ ਘੱਟ ਹੈ ਪਿਆਰਿਓ, ਜਿਨ੍ਹਾਂ ਦੀ ਆਬਾਦੀ ਸਾਡੇ ਤੋਂ ਘੱਟ ਹੈ, ਜਿਨ੍ਹਾਂ ਦਾ ਰਕਬਾ ਸਾਡੇ ਤੋਂ ਅੱਧੇ ਤੋਂ ਵੀ ਥੋੜ੍ਹਾ ਹੈ, ਉਹ ਮਮਾਲਕ ਮੁਆਸ਼ੀ ਹਵਾਲੇ ਦੇ ਨਾਲ ਇਸ ਕਦਰ ਮੁਸਤਹਕਮ ਨੇ, ਸਾਡੇ ਨਾਲੋਂ ਕਈ ਗੁਣਾ ਤਾਕਤਵਰ ਨੇ, ਔਰ ਅਸੀਂ ਅੱਜ ਵੀ ਕਰਜ਼ੇ ਮੰਗ ਮੰਗ ਕੇ ਤੇ ਆਪਣੇ ਵੇਲਾ ਪੈ ਟਪਾਨੇ ਆ, ਆਪਣੇ ਡੰਗ ਨੰਗਾਨੇ ਆ। ਲੇਕਿਨ ਮੈਜੋਰਿਟੀ ਜਿਹੜੀ ਹੈ ਸਾਡੀ ਪਬਲਿਕ ਦੀ ਇੰਤਹਾਈ ਪਰੇਸ਼ਾਨ ਹੈ। ਪਿਆਰਿਓ, ਸਵਾਲ ਇਹ ਪੈਦਾ ਹੁੰਦਾ ਹੈ ਕਿ ਸਾਡੀ ਕਿਉਂ ਕਿਸਮਤ ਨਹੀਂ ਬਦਲੀ? ਕਈ ਹੁਕੂਮਤਾਂ ਬਦਲ ਗਈਆਂ, ਪਾਪਾ ਵੋਟਾਂ ਵੇਖ ਲਿਆਏ ਸ਼ੇਰਾਂ ਨੂੰ ਤੇ ਤੀਰਾਂ ਨੂੰ। ਇਸੇ ਸਵਾਲ ਦਾ ਜਵਾਬ ਲੈਣ ਲਈ ਅਸੀਂ ਅੱਜ ਹਾਜ਼ਰ ਹੋਏ ਹਾਂ। ਸਾਡੇ ਪਾਕਿਸਤਾਨ ਦੀ ਇੱਕ ਬੜੀ ਨਾਮਵਰ, ਇੱਕ ਕਾਬਿਲ ਫਖਰ ਸ਼ਖਸੀਅਤ ਅੱਜ ਸਾਡੇ ਉਚੇਚੇ ਪ੍ਰਾਹੁਣੇ ਨੇ, ਉਹਨਾਂ ਦੀ ਖਿਦਮਤ ਵਿੱਚ ਅਸੀਂ ਹਾਜ਼ਰ ਹੋਏ ਹਾਂ। ਨਾਮੇ ਨਾਮੀ ਇਸਮੇ ਗਿਰਾਮੀ ਹੈ ਚੌਧਰੀ ਮੁਹੰਮਦ ਯੂਸਫ। ਆਪ ਸਾਡੇ ਗੁਜਰਾਂਵਾਲਾ ਈਵਾਨ ਸਨਅਤ ਤਜਾਰਤ ਦੇ 2 ਮਰਤਬਾ ਐਗਜ਼ੈਕਟਿਵ ਮੈਂਬਰ ਰਹਿ ਚੁੱਕੇ ਨੇ। ਰੀਪ ਸਾਡਾ ਇੱਕ ਇਦਾਰਾ ਹੈ ਪਾਕਿਸਤਾਨ ਦਾ, ਰਾਈਸ ਐਕਸਪੋਰਟਰਸ ਐਸੋਸੀਏਸ਼ਨ ਆਫ ਪਾਕਿਸਤਾਨ, ਉਹਦੀ ਮਜਲਸੇ ਆਮਲਾ ਦੇ ਵੀ ਮੈਂਬਰ ਰਹਿ ਚੁੱਕੇ ਨੇ। ਇਸ ਤੋਂ ਇਲਾਵਾ ਰਾਈਸ ਮਿਲਰਜ਼ ਐਸੋਸੀਏਸ਼ਨ ਜਿਹੜੀ ਹੈ ਸਾਡੇ ਪੂਰੇ ਪੰਜਾਬ ਦੀ, ਉਹਦੇ ਮਾਸ਼ਾਅੱਲਾ ਸਦਰ ਰਹਿ ਚੁੱਕੇ ਨੇ। ਸਨਅਤਕਾਰ ਵੀ ਨੇ, ਐਕਸਪੋਰਟਰ ਵੀ ਨੇ। ਇਹਨਾਂ ਦੋਵਾਂ ਸ਼ੋਬਿਆਂ ਦੇ ਵਿੱਚ ਮਾਸ਼ਾਅੱਲਾ ਯਦੇ ਤੂਲਾ ਰੱਖਦੇ ਨੇ ਤੇ ਕਾਫੀ ਤਜਰਬੇਕਾਰ ਨੇ। ਇਹਨਾਂ ਤੋਂ ਅਸੀਂ ਅੱਜ ਆਪਣੇ ਇਸੇ ਹੀ ਸਵਾਲ ਦਾ ਜਵਾਬ ਲੈਣ ਲਈ ਇਹਨਾਂ ਦੇ ਕੋਲ ਆਏ ਹਾਂ। ਆਓ ਗੱਲਬਾਤ ਕਰੀਏ ਚੌਧਰੀ ਯੂਸਫ ਸਾਹਿਬ ਦੇ ਨਾਲ, ਤੁਹਾਨੂੰ ਵੀ ਉਹਨਾਂ ਦੀਆਂ ਗੱਲਾਂ ਸੁਣਵਾਈਏ ਤੇ ਆਪਣੇ ਹੁਕਮਰਾਨਾਂ ਦੇ ਕੰਨਾਂ ਤਾਈਂ ਵੀ ਉਹਨਾਂ ਦੀ ਆਵਾਜ਼ ਪਹੁੰਚਾਈਏ। अस्सलाम वालेकुम जनाब। जी वालेकुम सलाम डॉक्टर साहब। चौधरी साहब बड़ी मेहरबानी तुसां वक्त दिता सानू। देखो सर, गुजारिश ये वे कि साडे मुल्क दे हालात जिहड़े ने सर, अरसा गुजर गया 76 वरे। सन 2047 च इंशाअल्लाह अल्लाह पाक दे हुक्म नाल असी अपने प्यारे पाकिस्तान दी सेंचुरी मनानी है, पहली सेंचुरी, एक सदी हो जानी है अल्हम्दुलिल्लाह। ਚੌਧਰੀ ਸਾਹਿਬ, ਸਾਨੂੰ ਬੜੇ ਦੁੱਖ ਨਾਲ ਮਿਸਾਲ ਦੇਣੀ ਪੈਂਦੀ ਹੈ ਕਿ ਸਾਡੇ ਨਾਲੋਂ ਹੀ ਅੱਡ ਹੋਇਆ ਸਾਡਾ ਇੱਕ ਹਿੱਸਾ। ਸਾਡੀ ਉਮਰ 76 ਵਰੇ ਵੇ, ਉਹਨਾਂ ਦੀ ਉਮਰ 55 ਕੁ ਵਰੇ ਵੇ। 71 ਦੇ ਵਿੱਚ ਬੰਗਲਾਦੇਸ਼ ਬਣਿਆ ਜੀ ਬਿਲਕੁਲ। ਸਾਡਾ ਮਸ਼ਰਕੀ ਪਾਕਿਸਤਾਨ ਜਿਹੜਾ ਸੀ, ਉਹ ਦੇਖੋ ਉਹਨਾਂ ਦੇ ਹੁਕਮਰਾਨ ਉਸ ਮੁਲਕ ਨੂੰ ਕਿੱਥੇ ਲੈ ਗਏ, ਤਰੱਕੀ ਦੀ ਟੀਸੀ ਤੇ ਪਹੁੰਚਾ ਦਿੱਤਾ। ਚੌਧਰੀ ਸਾਹਿਬ, ਸਾਡੀ ਆਵਾਮ ਦਾ ਕੀ ਕਸੂਰ ਹੈ? ਸਾਡੀ ਹਾਲਤ ਕਿਉਂ ਨਹੀਂ ਬਦਲਦੀ? ਸਾਡਾ ਆਪਣਾ ਡਾਕਟਰ ਸਾਹਿਬ ਕਸੂਰ ਜਿਹੜਾ ਨਾ ਜੀ, ਸਾਡੇ ਆਵਾਮ ਦਾ ਪਹਿਲਾ ਤੇ ਹੈ, ਉਹ ਵੀ ਹੁਕਮਰਾਨਾਂ ਦੀ ਵਜ੍ਹਾ ਤੋਂ ਕਿ ਸਾਡੇ ਕੋਲ ਜਿਹੜੀ ਐਜੂਕੇਸ਼ਨ ਹੈ ਉਹਦੀ ਬਹੁਤ ਕਮੀ ਹੈ। ਵਾਹ ਵਾਹ, ਬਹੁਤ ਅੱਛੀ ਗੱਲ। ਕਿਉਂਕਿ ਜਿਸ ਮੁਲਕ ਦੇ ਵਿੱਚੋਂ ਅਸੀਂ ਜੁਦਾ ਹੋ ਕੇ ਆਏ ਹਾਂ ਜੀ, ਉਸ ਮੁਲਕ ਨੇ ਬੇਸਿਕ ਜਿਹੜੀ ਚੀਜ਼ ਸੀ ਨਾ ਉਹਨੂੰ ਨਹੀਂ ਛੋੜਿਆ। ਵਾਹ ਵਾਹ। ਅਸਾਂ ਤਾਲੀਮ, ਤੁਸੀਂ ਦੇਖੋ ਨਾ ਕਿ ਉਹਨਾਂ ਨੇ ਤਾਲੀਮ ਦਾ ਆਪਣਾ ਮਿਆਰ
ਉਹ ਹੀ ਰੱਖਿਆ ਜਿਹਦੀ ਵਜ੍ਹਾ ਤੋਂ ਇੰਟਰਨੈਸ਼ਨਲ ਮਾਰਕੀਟ ਨੂੰ ਉਹ ਕੈਪਚਰ ਕਰਦੇ ਆ ਰਹੇ ਨੇ। ਵਾਹ ਵਾਹ। ਅਸਾਂ ਆਪਣੀ ਜਿਹੜੀ ਸੀ ਐਜੂਕੇਸ਼ਨ ਦਾ ਮਿਆਰ ਰੱਖਿਆ ਕਿ ਜਿਸ ਵਕਤ ਅਸੀਂ ਸਕੂਲ ਵਿੱਚ ਪੜ੍ਹੇ ਆ ਉਸ ਵਕਤ 6ਵੀਂ ਕਲਾਸ ਤੋਂ ਇੰਗਲਿਸ਼ ਸਟਾਰਟ ਹੁੰਦੀ ਸੀ। ਇਸ ਤਰ੍ਹਾਂ ਹੀ ਬਿਲਕੁਲ। ਲੇਕਿਨ ਉੱਥੇ ਉਹਨਾਂ ਨੇ ਬੇਸਿਕ ਜਿਸ ਵਕਤ ਬੱਚਾ ਸਕੂਲ ਗੋਇੰਗ ਹੁੰਦਾ ਸੀ ਉੱਥੋਂ ਹੀ ਸਟਾਰਟ ਸੀ, ਵੈਰੀ ਫਸਟ ਡੇ ਤੋਂ ਜੀ, ਵੈਰੀ ਫਸਟ ਡੇ ਤੋਂ। ਮੀਡੀਅਮ ਇੰਗਲਿਸ਼। ਦੂਸਰੇ ਨੰਬਰ ਤੇ ਚੀਜ਼ ਹੈ ਕਿ ਅਗਰ ਮੁਲਕ ਦੇ ਵਿੱਚ ਖੁਸ਼ਹਾਲੀ ਲੈ ਕੇ ਆਣੀ ਤੇ ਸਭ ਤੋਂ ਪਹਿਲੇ ਹਰ ਆਦਮੀ ਨੂੰ, ਹਰ ਸ਼ਹਿਰੀ ਨੂੰ, ਹਰ ਸਿਟੀਜ਼ਨ ਨੂੰ ਸਿੰਸੀਅਰ ਹੋਣਾ ਪਏਗਾ। ਵਾਹ ਵਾਹ। ਉਹਨਾਂ ਨੂੰ ਆਪਣੇ ਮੁਲਕ ਦੇ ਨਾਲ ਪਿਆਰ ਕਰਨਾ ਪਏਗਾ। ਲੇਕਿਨ ਜੇ ਅਗਰ ਅਸੀਂ ਸਿੰਸੀਅਰ ਹੀ ਨਹੀਂ ਅਸੀਂ ਤਾਂ ਫਿਰ ਅਸੀਂ ਕਿਸ ਤਰ੍ਹਾਂ ਤਰੱਕੀ ਕਰ ਸਕਦੇ ਹਾਂ। ਬਿਲਕੁਲ। ਦੂਸਰੇ ਨੰਬਰ ਤੇ ਚੀਜ਼ ਇਹ ਹੈ ਕਿ ਸਭ ਤੋਂ ਮੇਨ ਮਸਲਾ ਇਹ ਹੈ ਕਿ ਜਿਸ ਨੇ ਵੀ ਸਿਸਟਮ ਵਿੱਚ ਆਇਆ ਉਹਨੇ ਤਰੱਕੀ ਕੀਤੀ ਹੈ, ਖਾ ਉਹ ਇੱਕ ਖਾਨਦਾਨ ਹੈ, ਖਾ ਕੋਈ ਇੰਡਸਟਰੀ ਹੈ। ਅਗਰ ਉਹ ਆਊਟ ਆਫ ਸਿਸਟਮ ਹੋ ਗਿਆ ਤੇ ਉਹ ਜ਼ਵਾਲ ਪਜ਼ੀਰ ਹੋ ਗਿਆ। ਅਸੀਂ ਸਾਡੇ ਮੁਲਕ ਜਿਹੜਾ ਹੈ ਉਹ ਚੂੰਕਿ ਇੱਕ ਸਿਸਟਮ ਵਿੱਚ ਅਸੀਂ ਆਊਟ ਤੋਂ ਆਊਟ ਹਰ ਡੇ ਅਸੀਂ ਆਊਟ ਹੁੰਦੇ ਜਾ ਰਹੇ ਹਾਂ। ਬੜੀ ਬਦਕਿਸਮਤੀ ਹੈ। ਦੇਖੋ ਨਾ, ਇੰਡੀਆ ਦੀ ਸਾਡਾ ਉਹ ਕੰਪੀਟੀਟਰ ਹੈ ਹਰ ਮਾਮਲੇ 'ਚ ਜੀ ਜੀ। ਲੇਕਿਨ ਅਸੀਂ ਬੜੇ ਦੁੱਖ ਦੇ ਨਾਲ ਇਹ ਗੱਲ ਕਰ ਰਹੇ ਹਾਂ ਕਿ ਉਹ ਸਾਡੇ ਨਾਲੋਂ ਸਿਸਟਮ ਵਿੱਚ ਬਹੁਤ ਅੱਗੇ ਨਿਕਲ ਗਿਆ। ਬਹੁਤ ਅੱਗੇ ਸਰ, ਬਹੁਤ ਅੱਗੇ, ਬਹੁਤ ਅੱਗੇ ਨਿਕਲ ਗਿਆ। ਦੇਖੋ ਸਾਡੇ ਹੁਕਮਰਾਨ, ਮੈਨੇ ਆਪਣੇ ਕੰਨਾਂ ਦੇ ਨਾਲ ਸੁਣਿਆ ਜੀ ਕਿ ਜਿਹੜੇ ਵਜ਼ਾਰਾ ਨੇ ਜਿਸ ਵਕਤ ਇੱਥੇ ਆਵਾਮ ਮਹਿੰਗਾਈ ਦੀ ਗੱਲ ਕਰਦੀ ਹੈ ਨਾ, ਤੇ ਮੈਂ ਉਹਨਾਂ ਨੂੰ ਕੰਨਾਂ ਦੇ ਨਾਲ ਕਹਿੰਦਿਆਂ ਸੁਣਿਆ ਕਿ ਦੇਖੋ ਜੀ ਇੰਡੀਆ 'ਚ ਦੇਖੋ ਜੀ ਲੋਕ ਉੱਥੇ ਆਪਣਾ ਜੀ ਫੁੱਟਪਾਥਾਂ 'ਤੇ ਪਏ ਨੇ ਜੀ, ਗੁਰਬਤ ਦਾ ਪੁੱਛਣਾ ਉੱਥੇ, ਸਾਡੇ ਤਾਂ ਲੋਕ ਐਵੇਂ ਰੋਣ ਰਹੇ ਨੇ। ਉਹ ਬਈ ਸਾਡੇ ਲੋਕ ਐਵੇਂ ਨਹੀਂ ਰੋਂਦੇ ਪਏ, ਸਾਡੇ ਲੋਕ ਤੁਹਾਡੀਆਂ ਕਰਤੂਤਾਂ ਤੋਂ ਰੋ ਰਹੇ ਨੇ। ਬਿਲਕੁਲ ਐਸਾ ਹੈ। ਦੇਖੋ ਕਰਪਸ਼ਨ ਹੁੰਦੀ ਹੈ, ਹਰ ਮੁਲਕ 'ਚ ਹੋਏਗੀ, ਇੰਡੀਆ 'ਚ ਵੀ ਹੋਏਗੀ, ਲੇਕਿਨ ਉਹਦਾ ਇੱਕ ਕੋਈ ਮਿਆਰ ਹੁੰਦਾ ਜੀ, ਉਹਦੀ ਕੋਈ ਹੱਦ ਬਣਨਾ ਹੁੰਦਾ, ਕੋਈ ਹੱਦ ਹੁੰਦੀ ਹੈ। ਹਾਂ ਜੀ। ਦੇਖੋ ਨਾ, ਉਹ ਲੋਕ ਉਹ ਅਗਰ ਉੱਥੇ ਗੁਰਬਤ ਹੈ ਤੇ ਉਹਦੀ ਆਬਾਦੀ ਵੀ ਦੇਖੋ ਤੁਸੀਂ ਕਿਤਨੀ ਹੈ। ਆਬਾਦੀ ਦੂਸਰਾ ਸਰ, ਤੁਸੀਂ ਉਹਨਾਂ ਦੇ ਹੁਕਮਰਾਨ ਦਾ, ਇੰਡੀਆ ਦੇ ਹੁਕਮਰਾਨ ਦਾ ਤੁਸੀਂ ਲਾਈਫ ਸਟਾਈਲ ਵੇਖੋ ਤੇ ਸਾਡੇ ਵਜ਼ੀਰ-ਏ-ਆਜ਼ਮ ਦਾ ਵੇਖ ਲਓ। ਸਾਰੇ ਇੱਥੇ ਸਭ ਤੋਂ ਮੇਨ ਚੀਜ਼ ਜਿਹੜੀ ਹੈ ਨਾ, ਮੈਂ ਤੇ ਸਮਝਣਾ ਕਿ ਜਿਹੜੇ ਪ੍ਰੋਟੋਕੋਲ ਨੇ ਇਹ ਖਤਮ ਹੋਣੇ ਚਾਹੀਦੇ ਨੇ। ਕਰੋੜ ਰੁਪਏ ਸਰ, ਕਰੋੜ ਰੁਪਏ ਹਾਂਜੀ, ਡੇਲੀ ਬੇਸਿਸ ਤੇ, ਜੀ ਜੀ, ਡੇਲੀ ਬੇਸਿਸ ਤੇ ਆਪਣਾ ਅਖਰਾਜਾਤ ਹੋ ਰਹੇ ਨੇ। ਕਿਉਂ? ਇਹ ਕਿਹਦਾ ਹੈ ਪੈਸਾ ਹੈ? ਦੇਖੋ ਨਾ, ਸਾਨੂੰ ਅੱਜ ਜਿਹੜਾ ਦੁਨੀਆ ਤੇ ਆਉਣ ਵਾਲਾ ਬੱਚਾ ਹੈ, ਜਿਸ ਵਕਤ ਤੋਂ ਅੱਖ ਖੋਲ੍ਹਦਾ ਉਹ ਵੀ ਮਕਰੂਜ਼ ਹੁੰਦਾ ਸਿਰਫ ਇਹਨਾਂ ਦੀ ਵਜ੍ਹਾ ਤੋਂ। ਐਸਾ ਹੀ ਹੈ। ਇਹ ਜਿਹੜੇ ਚੰਦ, ਜੈਸਾ ਕਿ ਹੁਣ ਤੁਸੀਂ ਦੇਖੋ ਮੌਜੂਦਾ ਹਾਲਾਤ 'ਚ ਦੇਖ ਲਓ ਤੁਸੀਂ, ਬਿਜਲੀ ਦੀ ਕੀ ਸੂਰਤ ਹਾਲ ਹੈ, ਬਿਜਲੀ ਦੇ ਬਿੱਲਾਂ ਦੀ ਕੀ ਸੂਰਤ ਹਾਲ ਹੈ। ਮੈਂ ਕਹਿੰਦਾ ਜੀ ਇੱਕ ਆਦਮੀ 20,000 30,000 25,000 40,000 ਪ੍ਰਾਈਵੇਟ ਅਦਾਰੇ ਦੇ ਕੋਲੋਂ ਤਨਖਾਹ ਲੈਂਦਾ ਜੀ, ਅਗਰ ਉਹਦਾ 18,000 ਰੁਪਇਆ 22,000 ਰੁਪਇਆ ਬਿੱਲ ਹੀ ਆ ਜਾਂਦਾ, ਉਹ ਕੀ ਕਰੇਗਾ? ਸਰ ਕਈ ਐਸੇ ਲੋਕ ਨੇ ਜਿਨ੍ਹਾਂ ਦੀ ਜਿੰਨੀ ਤਨਖਾਹ ਹੈ, ਮਿਸਾਲ ਦੇ ਤੌਰ ਤੇ 30-32,000 ਤਨਖਾਹ ਹੈ ਗਰੀਬ ਦੀ, ਤੇ 32,000 ਹੀ ਬਿੱਲ ਆ ਗਿਆ। ਸਰ ਦੇਖੋ ਇੱਥੇ ਸਿਸਟਮ, ਜਿੰਨੀ ਦੇਰ ਤੱਕ ਅਸੀਂ ਸਿਸਟਮ ਵਿੱਚ ਨਹੀਂ ਆਵਾਂਗੇ ਉਨੀ ਦੇਰ ਤੱਕ ਅਸੀਂ ਖੁਸ਼ਹਾਲੀ। ਮੈਂ ਅੱਜ ਤੋਂ 40-50 ਸਾਲ ਪਹਿਲੇ ਦੀ ਮੈਂ ਗੱਲ ਕਰਨਾ, ਕਿਉਂਕਿ ਮੈਂ ਆਈ ਐਮ 65 ਈਅਰਸ ਓਲਡ। ਮਾਸ਼ਾਅੱਲਾ। 40-50 ਸਾਲ ਪਹਿਲੇ ਦੇਖ ਲਓ ਕਿ ਅਗਰ ਇੱਕ ਦੁਕਾਨ ਦੇ ਉੱਤੇ ਇੱਕ ਕਰਿੰਦਾ ਹੈ ਨਾ, ਉਹ ਵੀ ਖੁਸ਼ਹਾਲ ਸੀ। ਇਸ ਤਰ੍ਹਾਂ ਹੀ ਸੀ, ਇਸ ਤਰ੍ਹਾਂ ਹੀ ਉਹ ਵੀ ਖੁਸ਼ਹਾਲ ਸੀ। ਖੁਦਦਾਰੀ ਇੰਨੀ ਸੀ, ਉਹਨੂੰ ਜ਼ਰੂਰਤ ਨਹੀਂ ਸੀ ਪੈਂਦੀ ਕਿ ਅੱਗੇ ਮਾਲਕ ਦੇ ਆਪਣੇ ਅੱਗੇ ਹੱਥ ਫੈਲਾਏ। ਵਾਹ। ਕਿਉਂਕਿ ਉਹ ਰੋਟੀ ਖਾ ਰਿਹਾ ਸੀ, ਈਜ਼ੀ, ਬਾਇਜ਼ਤ ਰੋਟੀ ਖਾ ਰਿਹਾ ਸੀ। ਉਹ ਉਸ ਦੀ ਇੱਜ਼ਤ, ਹੁਣ ਜਿਹੜਾ ਸਟੇਟਸ ਦਾ ਡਿਫਰੈਂਸ ਆ ਗਿਆ ਨਾ, ਉਸਨੇ ਵੀ ਸਾਡੇ ਤੇ ਦੇਖੋ ਨਾ, ਤੁਸੀਂ ਬਰਤਾਨੀਆ ਚਲੇ ਜਾਓ, ਅਸੀਂ ਉਹਨਾਂ ਮੁਲਕਾਂ ਦੀ ਗੱਲ ਕਿਉਂ ਨਾ ਕਰੀਏ, ਹਾਲਾਂਕਿ ਨਹੀਂ ਕਰਨੀ ਚਾਹੀਦੀ, ਹਾਂ ਜੀ, ਅਸੀਂ ਕਿਉਂ ਮਜਬੂਰ ਹੋ ਕੇ ਕਰ ਰਹੇ ਹਾਂ ਕਿ ਉੱਥੇ ਦੇਖੋ ਤੁਸੀਂ ਸਿਸਟਮ ਦੇਖੋ ਇਕੁਅਲ ਹੈ। ਜਿੱਥੇ ਇੱਕ ਅਮੀਰ ਆਦਮੀ ਦਾ ਜਿੱਥੇ ਇਲਾਜ ਹੋਣਾ, ਜਿਸ ਡਾਕਟਰ ਕੋਲ, ਜਿਸ ਹਸਪੀਟਲ ਕੋਲ, ਉੱਥੇ ਗਰੀਬ ਦਾ ਪ੍ਰਾਇਰਟੀ ਹੈ। ਅਗਰ ਗਰੀਬ ਦੀ ਪਹਿਲੇ ਵਾਰੀ ਹੈ, ਅਮੀਰ ਦੀ ਜ਼ਰੂਰਤ ਨਹੀਂ ਕਿ ਉਹਨੂੰ ਕ੍ਰਾਸ ਕਰ ਸਕੇ। ਲੇਕਿਨ ਇੱਥੇ ਕੀ ਹੈ, ਅਸੀਂ ਪੈਰਾਂ ਥੱਲੇ ਰੌਂਦ ਦਿੰਦੇ ਹਾਂ, ਆਮ ਆਦਮੀ ਨੂੰ ਪੈਰਾਂ ਥੱਲੇ ਰੌਂਦ ਕੇ ਕ੍ਰਾਸ ਕਰਕੇ ਅੱਗੇ ਨਿਕਲ ਜਾਂਦੇ ਹਾਂ। ਤੇ ਇਸ ਵਾਸਤੇ ਸਾਨੂੰ ਦੇਖੋ, ਜਿੰਨੀ ਦੇਰ ਤੱਕ ਸਾਡੇ ਇੱਥੇ ਸਿੰਸੀਅਰ ਨਹੀਂ ਲੋਕ ਹੋਣਗੇ, ਦਿਆਨਤਦਾਰ ਕੋਈ ਬੰਦਾ ਨਹੀਂ ਆਏਗਾ, ਔਰ ਇੱਕ
ਦੇਖੇ ਇਤਸਾਬ ਅਦਾਰਾ ਇੰਡੀਪੈਂਡੈਂਟ ਹੋਣਾ ਚਾਹੀਦਾ, ਜਿਹਨੂੰ ਇਹ ਫਿਕਰ ਹੋਵੇ ਖੁਦਾ ਤੋਂ ਬਾਅਦ, ਉਸ ਬੰਦੇ ਨੂੰ ਪਤਾ ਹੋਵੇ, ਵਜ਼ੀਰ ਆਜ਼ਮ ਨੂੰ ਪਤਾ ਹੋਵੇ ਕਿ ਮੈਨੂੰ ਕੋਈ ਪਕੜ ਲਏਗਾ। ਇਹ ਕਿਸੇ ਵੀ ਬਿਊਰੋਕਰੇਟ ਹੋਏ ਜਾਂ MP ਹੈ, MN ਕੋਈ ਵੀ ਹੈ, ਯਾਨੀ ਤੁਹਾਡਾ ਮਕਸਦ ਇਹ ਹੈ ਕਿ ਸਜ਼ਾ ਜਜ਼ਾ ਦਾ ਬੜਾ ਸਖਤ ਨਿਜ਼ਾਮ ਹੋਣਾ ਚਾਹੀਦਾ। ਸਖਤ ਹੋਣਾ ਚਾਹੀਦਾ, ਬਿਲਕੁਲ ਸਖਤ ਹੋਣਾ ਚਾਹੀਦਾ। ਇਤਸਾਬ ਅਦਾਰਾ ਬਿਲਕੁਲ ਇੰਡੀਪੈਂਡੈਂਟ ਹੋਣਾ ਚਾਹੀਦਾ, ਜਿਹੜਾ ਕਿ ਜਿਹਨੂੰ ਪਤਾ ਹੋਵੇ, ਜਿਹਦੀ ਨਜ਼ਰ ਹੋਵੇ ਹਰ ਇੱਕ ਦੇ ਉੱਪਰ ਕਿ ਕੋਈ ਕੀ ਕਰ ਰਿਹਾ। ਦੂਸਰਾ ਡਾਕਟਰ ਸਾਹਿਬ, ਸਾਡੇ ਇੱਕ ਦੇਖੋ ਨਾ, ਇਹ ਸਿਸਟਮ ਦੀ ਖਰਾਬੀ ਹੈ ਸਰ। ਮਸਲਨ ਇੱਕ ਆਦਮੀ ਦੇ ਉੱਤੇ ਇੱਕ ਇਲਜ਼ਾਮ ਲੱਗਦਾ, ਸਭ ਤੋਂ ਪਹਿਲੇ ਤਾਂ ਇਲਜ਼ਾਮ ਲੱਗਦਾ ਨਾ। ਹਾਂਜੀ। ਮੁਜਰਮ ਉਦੋਂ ਬਣਦਾ ਜਦੋਂ ਸਾਬਤ ਜੁਰਮ ਹੋ ਜਾਏ। ਲੇਕਿਨ ਸਾਨੂੰ ਇੱਥੇ ਇਹ ਚੀਜ਼ ਹੈ ਕਿ ਜਿਸ ਵਕਤ ਕਿਸੇ ਬੰਦੇ ਦੇ ਉੱਤੇ, ਮੈਂ ਹੀ ਇੱਕ ਬੰਦੇ ਦੇ ਉੱਤੇ ਕਿਸੇ ਤੇ ਐਪਲੀਕੇਸ਼ਨ ਦੇ ਆਨਾ, ਪੁਲਿਸ ਉਸ ਬੰਦੇ ਨੂੰ ਪਕੜ ਕੇ ਬੰਦ ਕਰ ਦੇਗੀ ਜੀ, ਉਹਦੀ ਇਨਕੁਆਇਰੀ ਸ਼ੁਰੂ ਕਰ ਦੇਗੀ ਜਾਂ ਆਪਣਾ ਜੋ ਵੀ ਤਰੀਕੇਕਾਰ ਹੈ। ਲੇਕਿਨ ਅਸਲ ਚੀਜ਼ ਇਹ ਹੈ ਕਿ ਅਗਰ ਕਿਸੇ ਬੰਦੇ ਦੇ ਉੱਤੇ ਵੀ ਇਲਜ਼ਾਮ ਲੱਗੇ, ਉਹਦੀ ਇਨਵੈਸਟੀਗੇਸ਼ਨ ਜਿਹੜੀ ਹੈ ਨਾ ਹੁੰਦੀ ਰਹੇ, ਲੇਕਿਨ ਉਹਦੀ ਲਾਈਫ ਡਿਸਟਰਬ ਨਹੀਂ ਹੋਣੀ ਚਾਹੀਦੀ। ਵਾਹ, ਕਿਉਂਕਿ ਉਹਦੀ ਲਾਈਫ ਨਾਲ ਹੋਰ ਬਹੁਤ ਸਾਰੇ ਲੋਕ ਜੁੜੇ ਨੇ, ਬਹੁਤ ਸਾਰੇ। ਤੁਸੀਂ ਘਰ ਦੇ ਇੱਕ ਸਰਬਰਾਹ ਨੂੰ ਫੜ ਲੈਂਦੇ ਹੋ ਤੇ ਬਾਕੀ ਸਾਰਾ ਘਰ ਮਫਲੂਜ ਹੋ ਗਿਆ। ਹਾਂਜੀ, ਉਹਨੂੰ ਉਦੋਂ ਆਪਣਾ ਪਕੜੋ ਜਿਸ ਵਕਤ ਇਨਵੈਸਟੀਗੇਸ਼ਨ ਮੁਕੰਮਲ ਹੋ ਜਾਏ, ਵਾਕਿਆ ਹੀ ਉਹਦੇ ਤੇ ਜੁਰਮ ਸਾਬਤ ਹੋ ਜਾਏ। ਲੇਕਿਨ ਇਹ ਕੀ ਤਰੀਕਾ ਹੈ, ਇੱਕ ਬੰਦਾ ਉੱਠ ਕੇ ਬਾਇਜ਼ਤ ਬੰਦੇ ਦੇ ਉੱਤੇ ਐਪਲੀਕੇਸ਼ਨ ਦੇ ਆਉਂਦਾ, ਉਹ ਬਾਇਜ਼ਤ ਬੰਦਾ ਜਿਹੜਾ ਆਣ ਕੇ ਰੋਲਣ ਦਾ ਜਾਂ ਆਪਣਾ ਅਸਰ ਰਸੂਖ ਲੱਭਦਾ ਜਾਂ ਫਿਰ ਸਿਫਾਰਿਸ਼ਾਂ ਲੱਭਦਾ, ਜਿਨ੍ਹਾਂ ਦੇ ਉਹ ਕਾਣੇ ਹੋ ਜਾਂਦੇ ਨੇ। ਦੇਖੋ ਨਾ, ਹਕੂਕ ਇੱਕ ਜੈਸੇ ਹੋਣੇ ਚਾਹੀਦੇ ਨੇ, ਸਿਸਟਮ ਐਸਾ ਹੋਣਾ ਚਾਹੀਦਾ ਕਿ ਇਹਨਾਂ ਦਾ ਕੋਈ ਮਰਹੂਨੇ ਮਿੰਨਤ। ਮੈਂ ਭੁੱਟੋ ਦੌਰ ਵੀ ਦੇਖਿਆ ਜੀ, ਜਿਸ ਵਕਤ ਸਾਡੇ ਇੱਥੇ ਬੜਾ ਬਾਇਜ਼ਤ ਆਦਮੀ ਸੀ MNA ਜ਼ੁਲਫਕਾਰ ਬਾਜਵਾ ਜੀ, ਬਿਲਕੁਲ ਬੜੇ ਦੇਖੋ ਕੈਸੀ ਫੈਮਿਲੀ ਸੀ, ਸਨਅਤਕਾਰ ਸਨ, ਕੈਸੇ ਲੋਕ। ਉਸ ਨੂੰ ਮੈਂ ਦੇਖਿਆ ਕਿ ਆਮ ਆਦਮੀ ਜਿਹਦੇ ਆਪਣਾ ਬਿਲਕੁਲ ਗੋਰਾਬਾ ਗੰਦੀਆਂ ਗਲੀਆਂ 'ਚ ਵੀ ਜਾ ਕੇ ਆਪਣਾ ਉਹਨਾਂ ਦੇ ਕੋਲ ਬੈਠ ਕੇ ਉਹਨਾਂ ਦੇ ਮਸਾਇਲ ਹੱਲ ਕਰਦੇ ਆ। ਵਾਹ। ਲੇਕਿਨ ਅੱਜ ਤੁਸੀਂ ਮੈਨੂੰ ਚੀਜ਼ ਦੱਸੋ ਕਿ MP MN ਦਾ ਦਰਵਾਜ਼ਾ ਟੱਪਣ ਵਾਸਤੇ ਕਿੰਨੇ ਪਾਪੜ ਵੇਲਣੇ ਪੈਂਦੇ ਨੇ। ਦਿਲ ਚਾਹੇ ਤੂੰ ਉਹਨੂੰ ਕੋਈ ਨੰਗਣ ਦੇ ਜਾਂ ਨਾ ਨੰਗਣ ਦੇ। ਤੇ ਜੇ ਸਰ ਉਹਦੇ ਤੱਕ ਅਪਰੋਚ ਰਸਾਈ ਹੋ ਵੀ ਜਾਏ ਤੇ ਉਹ ਬੰਦੇ ਆਂਗਰ ਬੁਲਾਉਂਦਾ ਹੀ ਨਹੀਂ, ਇਨਸਾਨਾਂ ਆਂਗਰ ਡੀਲ ਹੀ ਨਹੀਂ ਕਰਦੇ, ਬਿਲਕੁਲ ਨਹੀਂ ਕਰਦੇ। ਦੇਖੋ, ਜਿੰਨੀ ਦੇਰ ਤੱਕ ਅਸੀਂ, ਸਭ ਤੋਂ ਪਹਿਲੇ ਇੱਕ ਤਾਂ ਚੀਜ਼ ਹੈ ਕਿ ਸਾਨੂੰ ਕੌਮ ਬਣਨਾ ਪਏਗਾ। ਵਾਹ। ਅਗਰ ਅਸੀਂ ਕੌਮ ਨਹੀਂ ਤੇ ਇਹਨਾਂ ਮਸਾਇਲ ਦੇ ਫਿਰ ਅਸੀਂ ਸ਼ਿਕਾਰ ਹੀ ਰਵਾਂਗੇ। ਵਾਹ। ਕੌਮ ਬਣ ਜਾਵਾਂਗੇ ਤੇ ਦੈਨ ਸਾਡੀ ਤਰੱਕੀ ਹੋਏਗੀ, ਦੈਨ ਸਾਡੇ ਤੇ ਖੁਸ਼ਹਾਲੀ ਹੋਏਗੀ। ਅੱਲਾ ਦੇ ਕੋਲੋਂ ਡਰਨਾ ਚਾਹੀਦਾ, ਕਿਉਂਕਿ ਅੱਲਾ ਨੇ ਜਿਹੜਾ ਜ਼ਿੰਦਗੀ ਔਰ ਮੌਤ ਦਾ ਨਿਜ਼ਾਮ ਬਣਾਇਆ ਨਾ, ਉਹ ਇਸੇ ਵਾਸਤੇ ਹੀ ਬਣਾਇਆ ਕਿ ਇਨਸਾਨ ਨੂੰ ਹਰ ਟਾਈਮ ਖੌਫ ਰਵੇ ਕਿ ਮੈਂ ਮੇਰਾ ਅਗਲਾ ਸਾਂਸ ਆਣਾ ਹੀ ਨਹੀਂ ਆਣਾ, ਲਿਹਾਜ਼ਾ ਮੈਂ ਸੋਚ ਕੇ ਕੰਮ ਕਰਾਂ। ਵਾਹ। ਡਾਕਟਰ ਸਾਹਿਬ, ਅੱਲਾ ਹੀ ਅਸੀਂ ਤੇ ਦੁਆ ਕਰ ਸਕਨੇ ਹਾਂ ਕਿ ਅੱਲਾ ਕਰੀਮ ਕੋਈ ਐਸਾ ਹੁਕਮਰਾਨ ਕੋਈ ਐਸੇ ਆ ਜਾਣ, ਦਿਆਨਤਦਾਰ ਸੰਸੀਅਰ ਆ ਜਾਣ ਕਿ ਆਮ ਬੰਦਾ ਵੀ ਜਿਹੜਾ ਨਾ ਖੁਸ਼ਹਾਲ ਹੋ ਜਾਏ। ਦੇਖੋ, ਬਰਤਾਨੀਆ ਤੁਸੀਂ ਚਲੇ ਜਾਓ, ਉੱਥੇ ਇੱਕ ਤੇ ਸਟੇਟਸ ਦਾ ਇਹ ਆਲਮ ਹੈ ਕਿ ਤੁਸੀਂ 1 ਮੀਲ 2 ਮੀਲ ਵੀ ਲੰਬੀ ਇੱਕ ਗਲੀ ਹੈ, ਤੁਹਾਨੂੰ ਉੱਥੇ ਇੱਕ ਜੈਸੇ ਘਰ ਨਜ਼ਰ ਆਉਣਗੇ। ਵਾਹ। ਉਹਦੇ ਵਿੱਚ ਹੀ ਕਰੋੜਪਤੀ ਵੀ ਰਹਿ ਰਿਹਾ, ਉਹਦੇ 'ਚ ਕੱਖਪਤੀ ਵੀ ਰਹਿ ਰਿਹਾ। ਔਰ ਦੇਖੋ ਫੈਸਿਲਿਟੀ ਇਹ ਵੇ, ਇੱਕ ਦਫਾ ਮੈਂ ਉੱਥੇ ਚਲਾ ਗਿਆ ਕੈਨੇਡਾ, ਫਸਟ ਟਾਈਮ ਜਿਸ ਵੇਲੇ ਮੈਂ ਗਿਆ, ਤੇ ਚੂँਕਿ ਮੇਰੇ 2 ਬੇਟੇ ਉੱਥੇ ਹੁੰਦੇ ਨੇ ਜੀ, ਸਾਡਾ ਬਿਜ਼ਨਸ ਐਕਸਪੋਰਟ ਦਾ ਵੀ ਉੱਥੇ ਹੀ ਹੈ। ਵਾਹ। ਅੱਛਾ, ਜਿਸ ਵਕਤ ਗਿਆ ਤੇ ਉਹ ਮੈਨੂੰ ਕਹਿਣ ਲੱਗਾ, ਅੱਬੂ ਜੀ ਇਹ ਸ਼ੋਰੂਮ ਤੇ ਗਾੜੀਆਂ ਖੜੀਆਂ ਨੇ ਜਿੰਨੀਆਂ ਵੀ, ਅਗਰ ਕਿਸੇ ਸ਼ਹਿਰੀ ਦੇ ਕੋਲ ਇੱਕ ਪੈਨੀ ਵੀ ਉਹਦੀ ਜੇਬ ਵਿੱਚ ਨਹੀਂ ਨਾ, ਤੇ ਜਿਹੜੀ ਗਾੜੀ ਚਾਹੇ ਉਹ ਲੈ ਸਕਦਾ, ਉਹਨੂੰ ਫੈਸਿਲਿਟੀ ਹੈ, ਉਹ ਲੈ ਸਕਦਾ। ਉਹਦਾ ਕਾਰਡ ਉੱਥੇ ਬਣਿਆ ਸਿਟੀਜ਼ਨ ਦਾ, ਉਹਦਾ ਕਾਰਡ ਸਿਟੀਜ਼ਨ ਦਾ ਬਣਿਆ, ਉਹਦੀ ਜੇਬ 'ਚ ਇੱਕ ਪੈਨੀ ਵੀ ਨਹੀਂ, ਉਹ ਇਹ ਲੈ ਸਕਦਾ। ਕਿਉਂਕਿ ਆਪਣਾ ਉਹਨੂੰ ਕੋਈ ਐਸਾ ਨਹੀਂ, ਉਹਨੂੰ ਇਹ ਨਹੀਂ ਦੇਖਣਾ ਪੈਣਾ ਕਿ ਮੇਰੇ ਕੋਲ ਪੈਸੇ ਆਉਣ, ਜੇਬ ਵਿੱਚ ਬੈਂਕ ਬੈਲੈਂਸ ਹੋਵੇ, ਦੈਨ ਮੈਂ ਲੈਣੀ ਹੈ। ਨਹੀਂ, ਗਾੜੀ ਦੀ ਫੈਸਿਲਿਟੀ ਉਹਨੂੰ ਵੀ ਹੈ। ਵਾਹ। ਕਿਉਂਕਿ ਆਪਣਾ ਉਹਨੂੰ ਇੰਸਟਾਲਮੈਂਟਾਂ ਤੇ ਜੋ ਵੀ ਉਹਨਾਂ ਦਾ ਤਰੀਕੇਕਾਰ ਹੈ, ਯਾਨੀ ਕਿ ਬੰਦੇ ਦੀ ਪਹੁੰਚ ਵਿੱਚ ਉਹ ਲੈ ਸਕਦਾ। ਅਗਰ ਉਹ $400 ਮਹੀਨੇ ਦਾ ਅਫੋਰਡ ਕਰਦਾ ਨਾ, ਤਾਂ ਵੀ ਉਹਨੂੰ ਗਾੜੀ ਮਿਲ ਜਾਏਗੀ। ਵਾਹ। ਅਗਰ ਉਹ $200 ਦੇ ਸਕਦਾ ਤੇ $200 'ਚ ਵੀ ਉਹਨੂੰ ਗਾੜੀ, ਉਹਨੂੰ ਫੈਸਿਲਿਟੀ ਉਹਨੂੰ ਮਿਲ ਜਾਏਗੀ। ਵਾਹ। ਬਾਕੀ ਰਿਹਾ ਮਸਲਾ ਹਸਪੀਟਲਾਂ ਦਾ, ਉੱਥੇ
ਮੈਨੂੰ ਵੀ ਇਤਫਾਕ ਹੋਇਆ ਉੱਥੇ ਜਾਣ ਦਾ, ਲੇਕਿਨ ਤੁਸੀਂ ਬਿਲਾ ਇਮਤਿਆਜ਼ ਹਰ ਬੰਦੇ ਦਾ ਪ੍ਰਾਇਰਟੀ ਦੇ ਉੱਪਰ ਇਲਾਜ ਹੁੰਦਾ। ਵਾਹ ਵਾਹ, ਉਹਨਾਂ ਨੂੰ ਜ਼ਰੂਰਤ ਹੀ ਨਹੀਂ ਕੋਈ ਐਸੀ ਕਿ ਜੇਬ 'ਚ ਅੱਜ ਇੱਥੇ ਦੇਖੋ ਤੁਸੀਂ ਹਸਪੀਟਲ ਚਲੇ ਜਾਓ, ਕਿਸੇ ਕੋਈ ਗਰੀਬ ਆਦਮੀ ਜਾ ਸਕਦਾ ਹਸਪੀਟਲ ਵਿੱਚ? ਨਹੀਂ ਜੀ, ਸੁਣਵਾਈ ਕੋਈ ਨਹੀਂ। ਔਰ ਤੁਸੀਂ ਜਿਹੜੇ ਸਰਕਾਰੀ ਹਸਪੀਟਲ ਨੇ ਜਾਓ, ਦੇਖੋ ਆਪਣਾ ਜਾਨਵਰਾਂ ਨਾਲੋਂ ਬਦਤਰ ਮਰੀਜ਼ਾਂ ਦੇ ਨਾਲ ਸਲੂਕ ਕੀਤਾ ਜਾਂਦਾ। ਬਿਲਕੁਲ, ਉਹ ਵਿਚਾਰੇ ਸਿਫਾਰਿਸ਼ ਹੀ ਲੱਭਦੇ ਫਿਰਦੇ ਨੇ ਕਿ ਜੀ ਡਾਕਟਰ ਨੂੰ ਦੱਸੋ ਜੀ, ਤੇ ਡਾਕਟਰ ਅੱਗੋਂ ਕੀ ਸਲੂਕ ਕਰਦੇ ਨੇ। ਔਰ ਸਰਕਾਰੀ ਹਸਪਤਾਲਾਂ ਦੇ ਵਿੱਚ ਸਿਰਫ ਇੱਕ ਹੀ ਉਹਨਾਂ ਦਾ ਏਮ ਕਿ ਬੰਦਾ ਆਇਆ, ਉਹਦਾ ਇਲਾਜ ਹੋ ਗਿਆ, ਐਕਸਪਾਇਰ ਹੋ ਗਿਆ, ਤੇ ਜ਼ਿਆਦਾ ਤੋਂ ਜ਼ਿਆਦਾ ਅਸੀਂ ਰਜਿਸਟਰ ਤੇ ਉਹਦਾ ਅੰਦਰਾਜ ਕਰਨਾ, ਹੋਰ ਸਾਨੂੰ ਕੋਈ ਮਸਲਾ ਨਹੀਂ। ਜੋ ਸਾਹਿਬ ਤੁਸੀਂ ਐਡੀ ਵੱਡੀ ਗੱਲ ਕਰ ਛੱਡੀ ਹੈ ਕਿ ਸਿਸਟਮ ਹੀ ਖਰਾਬ ਹੈ। ਸਿਸਟਮ ਤੁਸੀਂ ਦੇਖੋ ਨਾ, ਇੱਥੇ ਡਾਕਟਰ ਜਿਹੜਾ ਹੈ ਉਹ ਵੀ ਐਮਐਨਏ ਕਿਸੇ ਦੀ ਸਿਫਾਰਿਸ਼ ਨਾਲ ਲੱਗਦਾ ਜੀ, ਐਸੇ ਐਸਐਚਓ ਜਿਹੜਾ ਉਹ ਵੀ ਕਿਸੇ ਐਮਪੀ ਐਮਐਨਏ ਦੀ ਸਿਫਾਰਿਸ਼ ਨਾਲ ਥਾਣੇ 'ਚ ਲੱਗਦਾ ਜੀ, ਬਿਲਕੁਲ ਐਸੇ। ਤੇ ਉਹ ਫਿਰ ਆਵਾਮ ਦੀ ਗੱਲ ਕੀ ਸੁਣੇ, ਉਹ ਤੇ ਆਪਣੇ ਆਕਾ ਨੂੰ ਰਾਜ਼ੀ ਕਰਦੇ, ਉਹਨਾਂ ਨੂੰ ਸਰਵਿਸ ਕਰਦੇ ਰਹਿੰਦੇ। ਇਹਨਾਂ ਦੇ ਅੰਡਰ ਅਦਾਰੇ ਕਿਉਂ ਨੇ? ਹਾਂ, ਐਮਪੀ ਐਮਐਨਏ ਦੇ ਅੰਡਰ ਕਿਉਂ ਨੇ ਅਦਾਰੇ? ਇਹ ਅਸੈਂਬਲੀਆਂ 'ਚ ਬੈਠਣ, ਕਾਨੂੰਨ ਪਾਸ ਕਰਨ, ਆਵਾਮ ਦੇ ਮੁਲਕ ਦੇ ਮੁਤਾਬਕ ਚੱਲਣ, ਆਵਾਮ ਔਰ ਮੁਲਕ ਦੀ ਫੇਵਰ ਦੀ ਗੱਲ ਕਰਨ, ਉਹ ਕਾਨੂੰਨ ਬਣਾਉਣ ਜਿਹਦੇ ਨਾਲ ਆਵਾਮ ਇੱਥੇ ਤੇ ਦੇਖੋ ਨਾ, ਹੁਣ ਤੇ ਇਹ ਹੋ ਰਿਹਾ ਕਿ ਸਾਂਸ ਕਿੱਧਰੋਂ ਲੈ ਰਿਹਾ ਬੰਦਾ, ਉਹ ਸਾਂਸ ਬੰਦ ਕਰ ਦਿਓ। ਵਾਹ, ਇਸ ਤਰ੍ਹਾਂ ਹੀ ਕਰ ਰਹੇ। ਔਰ ਮੈਂ ਐਸੇ ਲੋਕਾਂ ਨੂੰ ਦੇਖਿਆ ਕਿ ਬਿੱਲ ਬਿਜਲੀ ਦਾ ਜਮ੍ਹਾਂ ਕਰਾਉਣ ਵਾਸਤੇ ਵਿਚਾਰੇ ਕਰਜ਼ਾ ਲੈਂਦੇ ਨੇ, ਵਿਚਾਰੇ ਖੈਰਾਤ ਮੰਗਦੇ ਨੇ, ਵਿਚਾਰੇ ਆਪਣੇ ਕਿਸੇ ਦੇ ਘਰ ਦੇ 'ਚ ਇੱਕ ਬੱਚੇ ਦੀ ਅੰਗੂਠੀ ਪਈ ਹੈ ਨਾ, ਜਿਹੜਾ ਬੱਚਾ ਪੈਦਾ ਕਿਸੇ ਅਜ਼ੀਜ਼ ਨੇ ਉਹਨੂੰ ਅੰਗੂਠੀ ਪਾਈ, ਉਹ ਵਿਚਾਰੇ ਉਹ ਵੇਚਣ ਤੇ ਮਜਬੂਰ ਨੇ, ਆਪਣੇ ਕਾਂਟੇ ਵੇਚਣ ਤੇ ਮਜਬੂਰ ਨੇ। ਇਸ ਤਰ੍ਹਾਂ ਹੀ ਹੋ ਰਿਹਾ ਸਰ। ਕੱਲ ਇੱਕ ਦੋਸਤ ਸਨਅਤਕਾਰ ਦੱਸ ਰਹੇ ਸਨ ਕਿ ਇੱਕ ਬੰਦਾ ਆਇਆ ਤੇ ਉਹਦੇ ਕੋਲ ਬੜੀ ਆਲਾ ਨਸਲ ਦੇ ਅਸੀਲ ਮੁਰਗੇ ਸਨ, ਉਹਨੇ ਪਾਲੇ ਸਨ। ਇਹ ਜੋ ਸਭ ਅੱਜ ਕੱਲ 2-2 3-3 ਲੱਖ ਦਾ ਵਿਕਦਾ ਇੱਕ ਮੁਰਗਾ। ਇਸ ਤਰ੍ਹਾਂ ਹੀ ਤੇ ਉਹ ਬੰਦਾ 5-7-10 ਮੁਰਗੇ ਲੈ ਕੇ ਤੇ ਟੋਕਰੀ 'ਚ ਪਾ ਕੇ ਤੇ ਉਹਨਾਂ ਦੀ ਫੈਕਟਰੀ ਆਇਆ ਤੇ ਉਹਨੇ ਆਖਿਆ ਕਿ ਭਾਜੀ ਮੈਂ ਤਾਂ ਬੜੇ ਸ਼ੌਕ ਨਾਲ ਤੇ ਇਸ਼ਕ ਨਾਲ ਰੱਖੇ ਸਨ, ਤੇ ਮੈਂ ਬਿੱਲ ਮੇਰਾ ਆ ਗਿਆ ਜੀ, ਤੇ ਮੈਂ ਦੇ ਨਹੀਂ ਸਕਦਾ, ਤੇ 10,000 ਬਿੱਲ ਹੈ, ਮੁਰਗੇ ਸਾਰੇ ਲੈ ਲਓ ਤੇ ਮੈਨੂੰ 10,000 ਰੁਪਈਆ ਦੇ ਦਿਓ ਜਾਂ ਮੇਰਾ ਬਿੱਲ ਜਮ੍ਹਾਂ ਕਰਾ ਦਿਓ। ਜੀ ਬਿਲਕੁਲ। ਯਾਨੀ ਦੇਖੋ ਸਾਡੇ ਸ਼ਹਿਰ ਗੁਜਰਾਂ 'ਚ ਇੱਕ ਖਾਤੂਨ ਵਡੇਰੀ ਮਾਈ, ਤੁਸੀਂ ਵੇਖਿਆ ਖਿਆਲੀ ਵਾਲੇ ਬਦਰਾਓ ਜਿਹੜੀ ਹੈ ਨਾਲੇ 'ਚ ਕੁੱਦ ਗਈ ਹੈ, ਬਿਜਲੀ ਦਾ ਬਿੱਲ ਦਿੱਤਾ। ਖੁਸ਼ੀਆਂ ਕਰ ਰਹੇ ਨੇ ਲੋਕ, ਆਪਣੇ ਬੱਚੇ ਵੇਚ ਰਹੇ ਨੇ, ਆਪਣੇ ਬੱਚਿਆਂ ਨੂੰ ਜ਼ਿਬਾ ਕਰ ਰਹੇ ਨੇ। ਸਾਰੇ ਇੱਕ ਸਕੇ ਵੱਡੇ ਭਰਾ ਨੇ ਛੋਟੇ ਭਰਾ ਨੂੰ ਗੋਲੀ ਮਾਰ ਦਿੱਤੀ, ਉਹ ਵੀ ਰਿਪੋਰਟ ਹੋਇਆ ਅਖਬਾਰਾਂ ਹੋਇਆ ਜੀ, ਉਹ ਵੀ ਆਪਣਾ ਪੜਿਆ। ਔਰ ਲੋਕ ਦੇਖੋ ਨਾ, ਆਪਣੇ ਬੱਚੇ ਲੈ ਕੇ ਖੁਦਕੁਸ਼ੀਆਂ ਕਰ ਰਹੇ, ਨਹਿਰ ਦੇ ਵਿੱਚ ਛਲਾਂਗਾ ਲਗਾ ਰਹੇ ਨੇ। ਔਰ ਗਵਰਨਮੈਂਟ ਦੇਖੋ ਤੁਸੀਂ ਕਿ ਹਕੂਮਤ ਦੇ ਪ੍ਰੈਜ਼ੀਡੈਂਸੀ ਜਿਹੜੀ ਹੈ ਸਦਾਰਤੀ ਈਵਾਨ ਹੈ ਸਦਰ, ਉਹਦੇ ਅਖਰਾਜਾਤ ਵੀ ਵਧਾਏ ਨੇ ਇਹਨਾਂ ਨੇ 68%। ਜੀ ਬਿਲਕੁਲ। ਔਰ ਇਸੇ ਤਰ੍ਹਾਂ ਵਜ਼ੀਰ ਆਜ਼ਮ ਸੈਕਟਰੀਏਟ ਦੇ ਅਖਰਾਜਾਤ ਵੀ ਪਹਿਲੇ ਨਾਲੋਂ ਵਧਾਏ ਨੇ। ਦੇਖੋ ਇਹ ਪੈਸਾ ਉਸ ਤਰ੍ਹਾਂ ਕਹਿੰਦੇ ਨੇ ਕਿ ਕਰਜ਼ੇ ਉਠਾਉਂਦੇ ਫਿਰਦੇ ਨੇ, ਕਸ਼ਕੋਲ ਲੈ ਕੇ ਜਗ੍ਹਾ ਜਗ੍ਹਾ ਜਾਂਦੇ ਨੇ, ਲੇਕਿਨ ਆਪਣੇ ਇਹਨਾਂ ਦੇ ਤੇ ਸਾਡੇ ਕਰੋੜਾਂ ਰੁਪਏ ਜਿਹੜੇ ਡੇਲੀ ਅਸੀਂ ਖਰਚ ਕਰਨੇ ਨਾਜਾਇਜ਼, ਉਹਨਾਂ ਨੂੰ ਨਾ ਕਰੀਏ। ਜੀ ਚਲੋ ਸਾਹਿਬ, ਇਹ ਦੱਸੋ ਕਿ 76 ਸਾਲ ਜੋ ਹੋ ਗਏ ਨੇ, ਇਹ ਜਿਹੜਾ ਸਰ ਅਸੀਂ ਕਰਜ਼ਾ ਲੈ ਲੈਨੇ, IMF ਕੋਲੋਂ ਕਰਜ਼ਾ ਚੁੱਕ ਕੇ ਡੰਗ ਟਪਾ ਲਿਆ, ਹੋਰ ਮਾਲੀਆਤੀ ਇਦਾਰਿਆਂ ਕੋਲੋਂ, ਆਲਮੀ ਜਾਂ ਲੋਕਲ ਆਪਣੇ ਬੈਂਕਾਂ ਕੋਲੋਂ ਪੈਸੇ ਲੈ ਕੇ ਹਕੂਮਤ ਦਾ ਇਹ ਕੰਮ ਚਲਾ ਰਹੇ ਨੇ, ਕਾਰੋਬਾਰ ਸਲਤਨਤ। ਇਸ ਤਰ੍ਹਾਂ ਮੇਰਾ ਮਤਲਬ ਹੈ ਅਸੀਂ ਸਹੀ ਸਿਮਤ ਤੇ ਜਾ ਰਹੇ ਹਾਂ। ਡਾਕਟਰ ਸਾਹਿਬ, ਸਹੀ ਸਿਮਤ ਤੇ ਉਦੋਂ ਜਾ ਰਹੇ ਸਾਂ ਜਦੋਂ ਅਸੀਂ ਖੁਦ ਕਰਜ਼ ਕਿਸੇ ਨੂੰ ਦਿੰਦੇ ਸਾਂ। ਅੱਲਾਹ, ਸਾਡਾ ਮੁਲਕ ਦਿੰਦਾ ਨਹੀਂ ਰਿਹਾ ਕਰਜ਼, ਦਿੰਦੇ ਰਹੇ, ਜਰਮਨੀ ਨੇ ਨਹੀਂ ਦਿੱਤਾ ਸਰ। ਅੱਛਾ, ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਅਖਲਾਕੀਆਤ ਦਾ ਉਹਦਾ ਕੋਈ ਲੈਵਲ ਨਹੀਂ ਹੈਗਾ। ਅਖਲਾਕੀਆਤ ਸਾਡੇ 'ਚ ਹੈ ਹੀ ਨਹੀਂ। ਪਰ ਗੁਜ਼ਾਰਿਸ਼ ਇਹ ਵੇ, ਤੁਸੀਂ ਰਾਈਸ ਐਕਸਪੋਰਟ ਕਰਦੇ ਹੋ, ਐਕਸਪੋਰਟ ਜਿੰਨੀ ਦੇਰ ਵਧੇ ਨਾ ਕਿਸੇ ਮੁਲਕ ਦੀ, ਓਨੀ ਦੇਰ ਉਹ ਮੁਲਕ ਜਿਹੜਾ ਉਹ ਤੇ ਖੁਸ਼ਹਾਲ ਹੀ ਨਹੀਂ ਹੋ ਸਕਦਾ। ਬਿਲਕੁਲ। ਸਾਡੀ ਸਭ ਤੋਂ ਮੇਜਰ ਐਕਸਪੋਰਟ ਹੀ ਰਾਈਸ ਹੈ, ਟੈਕਸਟਾਈਲ ਤੇ ਰਾਈਸ, ਦੋ ਹੀ ਤੇ। ਹੁਣ ਸਰ ਦੇਖੋ ਨਾ, ਬਿਜਲੀ ਮਹਿੰਗੀ ਹੁੰਦੀ ਜਾ ਰਹੀ ਹੈ, ਧਾਨ ਜਿਹੜਾ ਚਾਵਲ, ਇਹ ਤੇ ਪਾਣੀ ਇੰਨਾ ਲਾਣਾ ਪੈਂਦਾ, 8-9 ਵਾਰ ਲਾਣਾ ਪੈਂਦਾ ਕਿਸਾਨ ਨੂੰ। ਬਿਜਲੀ ਸਾਡਾ ਕਿਸਾਨ ਕਿਸ ਤਰ੍ਹਾਂ ਅਫੋਰਡ ਕਰੇਗਾ? ਖਾਦਾਂ ਮਹਿੰਗੀਆਂ ਨੇ, ਬੀਜ ਮਹਿੰਗਾ, ਪੈਸਟੀਸਾਈਡਸ ਮਹਿੰਗੇ ਨੇ। ਇਹ ਸਾਰੇ ਅਖਰਾਜਾਤ ਅਸੀਂ ਅਗਰ ਜਮ੍ਹਾਂ ਕਰਕੇ ਤੇ ਆਪਣੀ ਪੈਦਾਵਾਰ ਦੇ ਉੱਤੇ ਪਾਵਾਂਗੇ ਤੇ ਚੋਏ ਸਾਹਿਬ ਫਿਰ ਉਹਨੂੰ ਪ੍ਰੋਸੈਸ ਕਰਕੇ ਐਕਸਪੋਰਟ ਕਰਕੇ, ਕਿਆ ਆਲਮੀ ਮੰਡੀ ਦੇ ਵਿੱਚ ਪਾਕਿਸਤਾਨ ਦਾ ਚਾਵਲ ਫਿਰ ਵਿਕੇਗਾ? ਸਾਡਾ ਚਾਵਲ ਤੇ ਉੱਥੇ ਮਹਿੰਗਾ ਨਹੀਂ ਹੋ ਜਾਏਗਾ? ਜੀ ਬਿਲਕੁਲ ਮਹਿੰਗਾ ਹੋਏਗਾ। ਇੰਡੀਆ ਵਾਲੇ ਪ੍ਰੀ ਪਲਾਨ ਕੰਮ ਕਰਦੇ ਨੇ ਸਰ, ਉਹਨਾਂ ਦਾ ਇੱਕ ਸਿਸਟਮ ਹੈ, ਉਹਨਾਂ ਦੀ ਗਵਰਨਮੈਂਟ ਉਹਨਾਂ ਨੂੰ ਸਪੋਰਟ ਕਰਦੀ। ਇੱਥੇ ਹਰ ਬੰਦਾ
ਕੀ ਕਹਿੰਦੇ ਨੇ ਪੰਜਾਬੀ 'ਚ, ਕਿ ਆਪਣੀ ਹਿੱਕ ਦੀ ਜ਼ੋਰ ਦੇ ਉੱਤੇ ਕਰ ਰਿਹਾ। ਹਾਂ ਅਸਲ ਚੀਜ਼ ਇਹ ਕਿ ਦੇਖੋ, ਤੁਸੀਂ ਬਿਜਲੀ ਦੀ ਗੱਲ ਕੀਤੀ ਜ਼ਿਮੀਂਦਾਰ ਨੂੰ, ਜੀ ਇਹ 'ਚ ਕੋਈ ਸ਼ੱਕ ਨਹੀਂ ਜ਼ਿਮੀਂਦਾਰ ਨੂੰ ਬਹੁਤ ਮਹਿੰਗੀ ਬਿਜਲੀ ਪੈ ਰਹੀ। ਹਾਲਾਂਕਿ ਜਿਸ ਵਕਤ ਇਹ ਗੌਰਮੈਂਟ ਨੂੰ ਇੱਕ ਦਫਾ ਪਿਛਲੀ ਗੌਰਮੈਂਟ ਸੀ, ਇਹਦੀ ਹੋਈ ਸੀ ਮੇਰਾ ਖਿਆਲ ਹੈ ਕਿ ਨਵਾਜ਼ ਸ਼ਰੀਫ ਦੀ ਸੀ ਗੌਰਮੈਂਟ, ਇਹਨਾਂ ਜੀ 5-5 ਹਜ਼ਾਰ ਰੁਪਇਆ ਜਿਹੜਾ ਨਾ ਕਿਸਾਨਾਂ ਨੂੰ ਜੀ ਕਹੀਏ ਉਹਨਾਂ ਦੀ, ਇਹਨਾਂ ਨੂੰ ਦਿਓ 5-5 ਹਜ਼ਾਰ ਰੁਪਇਆ ਜੀ ਫੀ ਏਕੜ, ਜਾਂ ਜਿਸ ਤਰ੍ਹਾਂ ਵੀ ਜੋ ਵੀ ਉਹਨਾਂ ਨੇ ਬਣਾਈ ਸਟ੍ਰੈਟਜੀ। ਮੈਂ ਇਹਨਾਂ ਨੂੰ ਮਸ਼ਵਰਾ ਦਿੱਤਾ ਸੀ, ਮੈਂ ਕਿਹਾ ਯਾਰ ਇਹਨਾਂ ਨੂੰ ਬੇਕਾਰੀ ਜੂ ਬਣਾਉਣ ਡਏ ਜੇ, ਹਾਂ ਤੇ ਤੁਸੀਂ ਇਹਨਾਂ ਨੂੰ ਸੋਲਰ ਸਿਸਟਮ ਲਗਾ ਕੇ ਦਿਓ ਫ੍ਰੀ ਵਾਹ ਵਾਹ ਜ਼ਿਮੀਂਦਾਰ ਨੂੰ, ਟਿਊਬਲਾਂ ਦੇ ਉੱਪਰ ਹਾਂ ਉਹ ਇਹਨਾਂ ਨੂੰ ਫ੍ਰੀ ਦਿਓ, ਕਿ ਇੱਕ 10 ਪੈਲੀ ਤੇ 20 ਪੈਲੀਆਂ ਦੇ ਉੱਤੇ, ਜਾਂ ਜੋ ਵੀ ਉਹਦੀ ਸਟ੍ਰੈਟਜੀ ਬਣਾਓ ਸਰ ਕਿ ਉਹਦੇ ਉੱਤੇ ਅਸੀਂ ਇੱਕ ਟਿਊਬਲ ਜਿਹੜਾ ਨਾ ਉਹ ਸੋਲਰ ਦੇ ਉੱਤੇ ਫ੍ਰੀ ਚਲਾ ਕੇ ਦੇਵਾਂਗੇ। 5-5 ਹਜ਼ਾਰ ਕਿਹੜਾ, 5,000 ਰੁਪਏ ਦਾ ਅੱਜ ਉੱਥੇ ਇਹ ਦੇਣ ਦੇ ਜੇ, ਉੱਥੇ ਬਹਿ ਕੇ ਬੰਦਾ ਖਾਣਾ ਖਾ ਲੇਗਾ, ਹਾਂ ਉਹ ਤਾਂ ਗਿਆ, ਖਤਮ ਹੋ ਗਿਆ। ਉਹਦਾ ਕੀ ਫਾਇਦਾ ਪਹੁੰਚਿਆ ਇਹਨਾਂ ਨੂੰ? ਬਿਲਕੁਲ ਐਸਾ ਹੀ ਹੈ, ਤੁਸੀਂ ਬਿਲਕੁਲ ਉਹਨਾਂ ਨੂੰ ਲਗਾ ਕੇ ਦਿਓ ਸੋਲਰ ਸਿਸਟਮ ਸਰ ਫ੍ਰੀ, ਜਿਹੜਾ ਜਿਹਦੇ ਨਾਲ ਆਪਣਾ ਉਹਨੂੰ ਪਤਾ ਹੋਵੇ ਕਿ ਮੇਰੇ ਬਿਜਲੀ ਦੀ ਬਚਤ ਹੋ ਗਈ ਹੈ, ਉਹਨੂੰ ਹੀ ਉਹਦੀ ਕਾਰਕਰਦਗੀ ਜ਼ਿਆਦਾ ਹੋਏਗੀ, ਉਹਨਾਂ ਪਾਣੀ ਸਹੀ ਲਗਾਏਗਾ, ਉਹਨਾਂ ਉਹਨੂੰ ਇਸਤੇਮਾਲ ਕਰੇਗਾ ਜਿੰਨੀ ਉਹਨੂੰ ਜ਼ਰੂਰਤ ਹੈ, ਤੇ ਬਿਜਲੀ ਨੂੰ ਤੇ ਉਹ ਫੂਕ ਕੇ ਆਪਣਾ ਇਸਤੇਮਾਲ ਕਰਦਾ ਕਿ ਯਾਰ ਮੇਰਾ ਬਿੱਲ ਨਾ ਜ਼ਿਆਦਾ ਆ ਜਾਏ। ਅੱਛਾ ਇਹ ਦੱਸੋ ਸਰ ਕਿ ਐਤਕੀ ਸਾਡੀ ਪੈਦਾਵਾਰ ਜਿਹੜੀ ਹੈ ਉਹ ਮਾਸ਼ਾਅੱਲਾ ਸਹੀ ਰਹੇਗੀ? ਕਿਸਾਨ ਤਾਂ ਕਈ ਐਸੇ ਡਿਸਹਾਰਟ ਹੋਏ ਨੇ ਕਿ ਗੰਦਮ ਤੋਂ ਬਾਅਦ ਉਹ ਆਂਦੇ ਸਨ ਜੀ ਅਸੀਂ ਉਗਾਣਾ ਹੀ ਨਹੀਂ, ਅਸੀਂ ਧਾਨ ਉਗਾਣਾ ਹੀ ਨਹੀਂ ਐਤਕੀ। ਦੇਖੋ ਜੀ, ਇਹ ਮੁਨਸਰ ਹੈ ਬਾਰਿਸ਼ਾਂ ਤੇ, ਅਗਰ ਬਾਰਿਸ਼ਾਂ ਜ਼ਿਆਦਾ ਹੋ ਜਾਂਦੀਆਂ, ਫਲੱਡ ਆ ਜਾਂਦਾ ਸਰ, ਤੇ ਫਿਰ ਤਾਂ ਜ਼ਾਹਿਰ ਹੈ ਫਸਲ ਮੁਤਾਸਰ ਹੋਏਗੀ, ਲੇਕਿਨ ਓਵਰਆਲ ਫਸਲ ਬਿਹਤਰ ਹੈ। ਅੱਛਾ ਜੀ, ਤੇ ਇਹ ਐਕਸਪੋਰਟ ਜਿਹੜੀ ਹੈ ਰਾਈਸ ਦੀ, ਜੀ ਇਹ ਸਾਡੇ ਵਾਸਤੇ ਠੀਕ ਹੀ ਹੈ ਨਾ? ਮਤਲਬ ਐਤਕੀ ਰਾਈਸ ਦੇ ਐਕਸਪੋਰਟਰਸ ਜਿਹੜੇ ਨੇ ਉਹਨਾਂ ਨੂੰ ਕੋਈ ਘਾਟੇ ਛਾਟੇ ਤਾਂ ਨਹੀਂ ਪੈ ਜਾਣਗੇ? ਜੋ ਵੇਖੋ ਜੀ, ਅਗਰ ਬਿਜਲੀ ਮਹਿੰਗੀ ਨਾ ਕਿਸਾਨ ਵਰਤੇ, ਤੇ ਉਹ ਅਗਰ ਪੈਟਰੋਲ ਦੇ ਉੱਤੇ ਪੀਟਰ ਇੰਜਨ ਚਲਾਏ, ਤਾਂ ਫਿਰ ਪੈਟਰੋਲ ਦੀਆਂ ਕੀਮਤਾਂ ਉਹਦੀ ਵੱਸ 'ਚ ਨਹੀਂ ਹੈਗੀਆਂ। ਜ਼ਾਹਿਰ ਉਹ ਵੀ ਤਾਂ ਦੇਖੋ ਨਾ ਕਿੰਨੀਆਂ ਜ਼ਿਆਦਾ ਜੀ, ਬਹੁਤ ਜ਼ਿਆਦਾ। ਤੇ ਹਕੂਮਤ ਨੇ ਮਹਿੰਗਾਈ ਨੂੰ ਤੇ ਲਗਾਮ ਪਾਈ ਨਹੀਂ। ਦੇਖੋ ਜੀ, ਆਮ ਆਦਮੀ ਨੂੰ ਡਾਕਟਰ ਸਾਹਿਬ, ਆਮ ਆਦਮੀ ਦੀ ਫੈਸਿਲਿਟੀ ਜਿਹੜੀ ਹੈ ਉਹ ਇਹਨਾਂ ਨੇ ਖਤਮ ਹੀ ਕੀਤੀ ਹੈ। ਖਤਮ। ਦੇਖੋ, ਆਮ ਆਦਮੀ ਦੀ ਜ਼ਿੰਦਗੀ ਜਿਹੜੀ ਹੈ ਉਹ ਅਜੀਰਨ ਕਰ ਦਿੱਤੀ ਹੈ। ਉਹ ਮਹਿੰਗਾਈ ਦਾ ਤਾਂ ਬਹੁਤ ਬੜਾ ਇਸ਼ੂ ਹੈ। ਮਹਿੰਗਾਈ ਸਿਰਫ ਇਹਨਾਂ ਦੀ ਵਜ੍ਹਾ ਤੋਂ ਹੈ, ਸਰ, ਹਕੂਮਤ ਦੀ ਵਜ੍ਹਾ ਤੋਂ ਹੈ। ਅਗਰ ਇਹ ਆਪਣੇ ਇਹਦੇ ਉੱਤੇ ਤੋਜੋ ਦੇਣ ਤੇ ਫਿਰ ਤੇ ਦੇਖੋ ਜੀ ਆਵਾਮ ਖੁਸ਼ਹਾਲ ਹੋਵੇ, ਲੇਕਿਨ ਮਹਿੰਗਾਈ ਜਿਹੜੀ ਉਹਨਾਂ ਤੇ ਕਮਰ ਤੋੜ ਦਿੱਤੀ ਹੈ ਹਰ ਇੱਕ ਦੀ। ਸਫੇਦ ਕਾਲਰ, ਵਾਈਟ ਕਾਲਰ ਜਿਹੜਾ ਉਹ ਖਤਮ ਹੋ ਗਿਆ, ਖਤਮ ਹੋ ਗਿਆ। ਇੱਕ ਵਕਤ ਸੀ ਦੇਖੋ ਕਿ ਜਿਹੜਾ ਮਿਡਲ ਮੈਨ ਹੈ ਨਾ, ਗੌਰਮੈਂਟ ਨੂੰ ਵੀ ਮੁਲਕ ਨੂੰ ਵੀ ਉਹ ਚਲਾਉਂਦਾ ਸੀ, ਤੇ ਜਿਹੜਾ ਨਿਚਲੇ ਵਾਲਾ ਤਬਕਾ ਉਹਨੂੰ ਵੀ ਉਹ ਚਲਾਉਂਦਾ ਸੀ, ਸਪੋਰਟ ਕਰਦਾ ਸੀ। ਲੇਕਿਨ ਵਾਈਟ ਕਾਲਰ ਤੇ ਇਹਨਾਂ ਖਤਮ ਕਰ ਦਿੱਤਾ। ਵਾਹ, ਹੁਣ ਕਿਸ ਤਰ੍ਹਾਂ ਉਹ ਦੇਖੋ ਨਾ, ਜਿਹੜਾ ਸਫੇਦ ਪੋਸ਼ਨ ਮਿਡਲ ਤਬਕਾ, ਜਿਹੜਾ ਨੀਚੇ ਵਾਲਾ ਤਬਕਾ, ਉਹਦਾ ਵੀ ਧਿਆਨ ਉਧਰ ਹੈ। ਗੌਰਮੈਂਟ ਨੇ ਵੀ ਟੈਕਸ ਵਗੈਰਾ ਲੈਣੇ ਤੇ ਉਹ ਵੀ ਉਧਰ ਹੀ ਹੈ। ਕਿਆ ਨਜ਼ਰ ਆ ਰਿਹਾ? ਕਿਉਂਕਿ ਜਿਹੜਾ ਉੱਪਰਲੇ ਲੈਵਲ ਵਾਲਾ ਹੈ ਉਹ ਤਾਂ ਕਿਸੇ ਦੀ ਪਹੁੰਚ 'ਚ ਹੀ ਨਹੀਂ, ਨਾ ਉਹਦੇ ਕੋਲ ਕਿਸੇ ਗਰੀਬ ਨੇ ਪਹੁੰਚਣਾ, ਨਾ ਉਹਦੇ ਕੋਲ ਕਿਸੇ ਮਹਿਕਮੇ ਨੇ ਉਧਰ ਧਿਆਨ ਕਰਨਾ। ਅੱਛਾ, ਇਹ ਹੁਣ ਮੇਰੇ ਆਕਾ ਦੱਸੋ ਨਾ ਕਿ ਅਗਰ ਸਾਡੀਆਂ ਬਰਾਮਦਾਤ 'ਚ ਇਜ਼ਾਫਾ ਨਹੀਂ ਹੁੰਦਾ, ਰਾਈਸ ਜਿਹੜੀ ਹੈ ਉਹਦੀ ਐਕਸਪੋਰਟ 'ਚ ਇਜ਼ਾਫਾ ਨਹੀਂ ਹੁੰਦਾ, ਦੀਗਰ ਸਾਡੀਆਂ ਜਿੰਨੀਆਂ ਵੀ ਇਜਨਾਸ ਨੇ, ਅਗਰ ਉਹਨਾਂ ਦੀ ਅਸੀਂ ਐਕਸਪੋਰਟ ਜਿਹੜੀ ਹੈ ਉਹ ਵਧਾਉਂਦੇ ਨਹੀਂ, ਤੇ ਕਿਆ ਸਾਡੀ ਮਈਸ਼ਤ ਅੱਗੇ ਨਾਲੋਂ ਵੀ ਜ਼ਿਆਦਾ ਦਗਰਗੂ ਨਹੀਂ ਹੋ ਜਾਏਗੀ? ਬਿਲਕੁਲ ਹੋਏਗੀ, ਡੈਫੀਨਿਟ। ਐਕਸਪੋਰਟ ਤੇ ਬਹੁਤ ਆਪਣਾ ਡਿਪੈਂਡ ਕਰਦਾ, ਡਿਪੈਂਡ ਹੀ ਐਕਸਪੋਰਟ ਤੇ ਕਰਦਾ। ਬਿਲਕੁਲ, ਸਾਡੀਆਂ ਦਰਾਮਦਾਤ ਜ਼ਿਆਦਾ ਨੇ। ਹਾਂ, ਉਹ ਗਲਤ ਹੈ। ਹਾਂਜੀ, ਦੇਖੋ ਦੇਖੋ ਨਾ, ਇਹ ਹੋਣਾ ਇਹ ਚਾਹੀਦਾ ਕਿ ਸਾਡੇ ਕੋਲ ਪ੍ਰੋਡਕਟਸ, ਦੇਖੋ ਚਾਈਨਾ ਕਿਉਂ ਮਜ਼ਬੂਤ ਹੋਇਆ ਜੀ? ਚਾਈਨਾ ਦਾ ਇੱਕ ਬੱਚਾ ਜਿਹੜਾ ਉਹ ਆਪਣੇ ਪ੍ਰੋਡਕਟਸ ਤਿਆਰ ਕਰਕੇ ਤੇ ਪੂਰੀ ਦੁਨੀਆ 'ਚ ਭੇਜ ਰਿਹਾ, ਤਾਂ ਹੀ ਮਜ਼ਬੂਤ ਹੈ ਨਾ। ਹਾਂਜੀ ਜੀ, ਅਦਰਵਾਈਜ਼ ਕੀ ਹੈ? ਬਿਲਕੁਲ ਸਹੀ ਫਰਮਾ ਰਹੇ ਹੋ। ਤਾਂ ਹੀ ਮਜ਼ਬੂਤ ਹੈ। ਉਹਨਾਂ ਆਪਣੀ ਐਕਸਪੋਰਟ ਵਧਾਈ, ਐਕਸਪੋਰਟ ਬਹੁਤ ਜ਼ਿਆਦਾ। ਉਹਨਾਂ ਦੇਖੋ, ਤੁਸੀਂ ਅਮਰੀਕਾ 'ਚ ਚਲੇ ਜਾਓ, ਇੱਕ ਵਕਤ ਸੀ ਤੁਹਾਡੇ ਵੀ ਜਿਸ ਵੇਲੇ ਬੜੇ ਹੱਜ ਕਰਕੇ ਜਾਂ ਉਮਰਾ ਕਰਕੇ ਆਉਂਦੇ ਹੁੰਦੇ ਸੀ, ਕੀ ਰਿਹਾ ਜੀ, ਆ ਮੇਡ ਇਨ ਜਾਪਾਨ, ਆ ਟੇਪ ਰਿਕਾਰਡ ਲਿਆਂਦੀ ਮੇਡ ਇਨ ਜਾਪਾਨ, ਉਹ ਫਲਾਂ ਚੀਜ਼ ਲਿਆਂਦੀ ਮੇਡ ਇਨ ਜਾਪਾਨ। ਇਸ ਤਰ੍ਹਾਂ। ਲੇਕਿਨ ਹੁਣ ਤੁਹਾਨੂੰ ਚਾਈਨਾ ਤੇ ਮਿਲੇਗੀ, ਹਰ ਸ਼ੈ ਚਾਈਨਾ ਦੀ। ਤੁਸੀਂ ਅਮਰੀਕਾ ਚਲੇ ਜਾਓ, ਚਾਈਨਾ, ਬਰਤਾਨੀਆ ਚਲੇ ਜਾਓ, ਚਾਈਨਾ, ਤੁਸੀਂ ਪਾਕਿਸਤਾਨ 'ਚ ਦੇਖ ਲਓ, ਚਾਈਨਾ, ਤੁਸੀਂ ਜਿੱਥੇ ਵੀ ਉਹਨਾਂ ਦੀਆਂ ਪ੍ਰੋਡਕਟਸ, ਉਹਨਾਂ ਦੀਆਂ ਜਿਹੜੀਆਂ ਨਾ ਇਤਨੀ ਕੁ ਉਹਨਾਂ ਦੀ ਬਣਦੀ ਹੈ। ਸਾਡੇ ਮੁਲਕ ਵਿੱਚ ਵੀ ਟੈਲੈਂਟ ਬਹੁਤ ਹੈ,
ਬਹੁਤ ਬਹੁਤ ਬੜੇ ਇੰਜੀਨੀਅਰ ਨੇ, ਬਹੁਤ ਬਹੁਤ ਬੜੇ ਕਾਰੀਗਰ ਨੇ ਜਿਹੜੇ ਇੱਕ ਤੋਂ ਇੱਕ ਚੀਜ਼ ਬਣਾ ਸਕਦੇ ਨੇ, ਲੇਕਿਨ ਉਹਨਾਂ ਨੂੰ, ਉਹ ਵਿਚਾਰਿਆਂ ਨੂੰ ਕੋਈ ਐਡੀਆਂ ਸਹੂਲਤਾਂ ਗੌਰਮੈਂਟ ਦੀ ਤਰਫੋਂ ਨਹੀਂ। ਹਕੂਮਤ ਸਰ ਸਹੂਲਤਾਂ ਦੇਣੀਆਂ ਤੇ ਦੂਰ ਦੀ ਗੱਲ ਹੈ ਚੌਧਰੀ ਸਾਹਿਬ, ਸਾਡੀ ਹਕੂਮਤ ਐਸੀਆਂ ਪਾਲਿਸੀਜ਼ ਬਣਾਉਂਦੀ ਹੈ ਜਿਹੜੀਆਂ ਡਿਸਕਰੇਜ ਕਰਦੀਆਂ, ਬਿਲਕੁਲ ਦਿਲ ਸ਼ਿਕਨੀ ਦਾ ਸਬਬ ਬਣਦੀਆਂ ਨੇ। ਕਾਰਖਾਨੇ ਬੰਦ ਕਰਨ ਦੇ ਨੇ ਲੋਕ, ਤੁਸੀਂ ਦੇਖੋ ਹੋ ਗਏ। ਹਾਂਜੀ, ਸਾਡੇ ਆਪਣਾ ਜਿਹੜੇ ਰਾਈਸ ਮਿੱਲਾਂ ਵੀ ਜਿਹੜੀਆਂ ਨੇ ਨਾ, ਹਾਂਜੀ, ਕੋਈ ਅਗਰ ਟੈਕਸਿਸ ਦਾ ਇਹ ਸਿਸਟਮ ਰਿਹਾ ਜੋ ਇਹਨਾਂ ਨੇ ਹੁਣ ਬਣਾਇਆ ਜੀ, ਦੇਖੋ ਜੀ, ਐਕਸਪੋਰਟਰ ਨੂੰ ਐਕਸਪੋਰਟ ਕੀ ਗੁਨਾਹ ਕਰਦਾ ਸੀਗਾ, ਐਕਸਪੋਰਟਰ ਤੁਹਾਨੂੰ ਜ਼ਰੇ ਮੁਬਾਦਲਾ ਲਿਆ ਕੇ ਦੇ ਰਿਹਾ, ਸਾਡਾ ਸੀਗਾ 1% ਜੀ ਫਾਈਨਲ ਟੈਕਸ ਸੀ, ਜਿਹੜਾ ਕਿ ਇੱਕ FBR ਦਾ ਇੱਕ ਜਿਹੜਾ ਨੁਮਾਇੰਦਾ ਹੈ ਨਾ, ਉਹ ਵੀ ਨਹੀਂ ਸੀ ਸਾਡੇ ਦਰਵਾਜ਼ੇ ਤੱਕ ਆਉਂਦਾ, ਲੇਕਿਨ ਟੈਕਸ ਉਹਨਾਂ ਦੇ ਘਰ ਚਲਾ ਜਾਂਦਾ ਸੀ। ਵਾਹ, ਆਟੋ ਬੈਂਕ 'ਚ ਕੱਟਿਆ ਜਾਣਾ ਟੈਕਸ 1%, ਉਹਨਾਂ ਦੇ ਘਰ ਚਲੇ ਜਾਣਾ। ਲੇਕਿਨ ਇਹਨਾਂ ਨੇ ਕੀ ਕੀਤਾ ਕਿ 1% ਅੱਗੇ ਮਜ਼ੀਦ ਲਗਾ ਕੇ ਤੇ ਅੱਗੋਂ ਫਿਰ ਉਸ ਨੂੰ ਵਾਪਸ ਹਿਸਾਬ 'ਚ ਲੈਂਦਾ, ਤਾਂ ਕਿ ਜਿਹੜਾ ਜਿਸ ਵਕਤ ਫਾਈਨਲ ਆਵੇ, ਰਿਟਰਨ ਜਾਵੇ, ਫਿਰ ਇਹਨਾਂ ਦੀ ਬਾਰਗੇਨਿੰਗ ਹੋਵੇ, ਫਿਰ ਇਹਨਾਂ ਦਾ ਲੈਣ ਦੇਣ ਹੋਵੇ, ਰਿਸ਼ਵਤ ਦਾ ਬਾਜ਼ਾਰ ਗਰਮ ਹੋਵੇ, ਜਾਂ ਇਹਨਾਂ ਦੇ ਉੱਤੇ ਤਲਵਾਰ ਲਟਕਾ ਦਿਓ। ਤੇ ਉਹ ਕਿਸ ਤਰ੍ਹਾਂ ਆਪਣਾ ਲੋਕ ਕਰਨਗੇ? ਲੋਕ ਤੇ ਆਪਣਾ ਦੇਖੋ ਨਾ ਬੇਹੌਸਲਾ ਹੋ ਗਏ ਨੇ, ਦਿਲ ਸ਼ਿਕਨੀ ਹੋ ਗਈ ਹੈ ਕਿ ਅਸੀਂ ਕਿਸ ਤਰ੍ਹਾਂ ਕੰਮ ਕਰੀਏ। ਸਾਨੂੰ ਇਹਨਾਂ ਨੇ ਕੰਮ ਕਰਨ ਦਾ ਯਾਨੀ ਕਿ ਤਰੀਕੇਕਾਰ ਨੂੰ ਬਹੁਤ ਚੇਂਜ ਕਰ ਦਿੱਤਾ, ਜਿਹੜਾ ਕਿ ਸਾਡੀ ਇੰਡਸਟਰੀ ਨੂੰ ਬਹੁਤ ਨੁਕਸਾਨ ਪਹੁੰਚਾਏਗਾ ਔਰ ਐਕਸਪੋਰਟ ਨੂੰ ਵੀ ਨੁਕਸਾਨ ਹੋਏਗਾ। ਜੀ ਸਾਹਿਬ, ਇਹਦਾ ਹੁਣ ਫਿਰ ਕੋਈ ਹੱਲ ਵੀ ਤਾਂ ਦੱਸੋ ਨਾ। ਹਰ ਪਾਸੇ ਯਾਸੀਅਤ ਹੈ, ਨਾ ਉਮੀਦੀ ਹੈ। ਤੁਸੀਂ ਦੇਖੋ ਨਾ ਜੀ, ਸਾਡੇ ਹੁਕਮਰਾਨਾਂ ਨੂੰ ਤੇ ਖਿਆਲ ਨਹੀਂ ਆ ਰਿਹਾ। ਨਹੀਂ, ਉਹ ਕਿਸ ਤਰ੍ਹਾਂ ਆਏ ਹੁਕਮਰਾਨ? ਦੇਖੋ ਨਾ, ਜਿਸ ਵਕਤ ਉੱਥੇ ਅਸੈਂਬਲੀ 'ਚ ਵੀ ਕੀ ਹੋ ਰਿਹਾ, ਸਵਾਏ ਲੜਾਈਆਂ ਝਗੜਿਆਂ ਤੋਂ, ਇਹ ਕੇਸ ਕਰ ਦਿਓ ਤੇ ਇਹ ਕੇਸ ਆਪਣਾ ਵਾਪਸ ਲਓ ਤੇ ਇਹ ਉਧਰ ਚੜਾ ਦਿਓ। ਇਹਨਾਂ ਤੋਂ ਇਲਾਵਾ ਤੇ ਦੇਖੋ ਨਾ, ਮੁਲਕ ਔਰ ਕੌਮ, ਇਹ ਦੋਨੋਂ ਚੀਜ਼ਾਂ ਦੇ ਉੱਤੇ ਕੋਈ ਡਿਬੇਟ ਹੁੰਦੀ ਨਹੀਂ, ਨਾ ਕੋਈ ਸੋਚਦਾ ਜੀ, ਨਾ ਇਹਦੇ ਤੇ ਕੋਈ ਕਾਨੂੰਨ ਸਾਜ਼ੀ ਹੁੰਦੀ ਹੈ, ਨਾ ਕੋਈ ਨਵੀਂ ਆਵਾਮ ਪਰਵਰ ਦੀ ਜੰਗ ਹੈ। ਹਾਂਜੀ, ਇਕਤਦਾਰ ਦੀ ਜੰਗ ਹੈ ਜਿਹਦੇ 'ਚੋਂ ਬੈਠੇ ਨੇ ਜਿਹੜੇ ਮੁਕਤਦਰ ਨੇ, ਉਹ ਇਕਤਦਾਰ ਬਚਾਉਣ ਡਏ ਨੇ, ਤੇ ਜਿਹੜੇ ਆਪੋਜੀਸ਼ਨ ਵਾਲੇ ਨੇ ਉਹ ਰੋਜ਼ ਲੜ ਕੇ ਖੋਹਦੇ ਨੇ ਵੀ ਸਾਨੂੰ ਵਾਰੀ ਦਿਓ, ਛੇਤੀ ਸਾਨੂੰ ਬਾ ਦਿਓ। ਜੀ ਬਿਲਕੁਲ। ਤੇ ਆਵਾਮ ਪਰਵਰ ਪਾਲਿਸੀਆਂ ਕੌਣ ਬਣਾਏਗਾ? ਸਟੇਬਿਲਿਟੀ ਜਿੰਨੀ ਦੇਰ ਤੱਕ ਨਹੀਂ ਆਏਗਾ, ਜਮਹੂਰੀ ਹੁਕੂਮਤ ਨਹੀਂ ਹੋਏਗੀ, ਕਿ ਜਿੰਨੀ ਦੇਰ ਤੱਕ ਇਲੈਕਸ਼ਨ ਦਾ ਸਿਸਟਮ ਦਰੁਸਤ ਨਹੀਂ ਹੋਏਗਾ, ਲੋਕ ਜਿਹੜੇ ਇਲੈਕਟ ਹੋ ਕੇ ਜਾਂਦੇ ਨੇ ਉਹ ਬਾਕਾਇਦਾ ਬਿਲਕੁਲ ਪਿਓਰਲੀ ਵੋਟਾਂ ਦੇ ਨਾਲ ਹੋ ਕੇ ਨਹੀਂ ਜਾਣਗੇ, ਉਨੀ ਦੇਰ ਤੱਕ ਨਿਜ਼ਾਮ ਦਰੁਸਤ ਨਹੀਂ ਹੋ ਸਕਦਾ। ਦੂਸਰੇ ਨੰਬਰ 'ਤੇ ਚੀਜ਼ ਹੈ ਕਿ ਦੇਖੋ, ਵੋਟ ਦੀ ਬੜੀ ਅਹਿਮੀਅਤ ਹੋਣੀ ਚਾਹੀਦੀ ਹੈ, ਲੇਕਿਨ ਸਾਡੇ ਵੋਟ ਦੀ ਅਹਿਮੀਅਤ ਨਹੀਂ ਰਹੀ। ਵੋਟ ਤੁਸੀਂ ਦੇਖੋ, ਕਿਸੇ ਨੂੰ ਕਾਸਟ ਕਰਦੇ ਹੋ, ਰਿਜ਼ਲਟ ਕੋਈ ਨਿਕਲਦਾ। ਜਿਤਨੀ ਦੇਰ ਤੱਕ ਡਾਕਟਰ ਸਾਹਿਬ ਅਸੈਂਬਲੀਆਂ ਦੇ ਵਿੱਚ ਲੋਕ ਨਹੀਂ ਜਾਣਗੇ, ਸਹੀ ਮੁੰਤਖਬ ਅਵਾਮੀ ਨੁਮਾਇੰਦੇ ਨਹੀਂ ਜਾਣਗੇ, ਔਰ ਦੂਸਰੇ ਨੰਬਰ 'ਤੇ 5 ਸਾਲ ਉਹਨੂੰ ਪੂਰੇ ਕਰਨੇ ਚਾਹੀਦੇ ਨੇ। ਅਗਰ ਉਹ ਬੰਦੇ, ਅਗਰ ਉਸ ਹਕੂਮਤ ਦੀ ਪਾਲਿਸੀਆਂ, ਹਕੂਮਤ ਦੀਆਂ ਕਾਰਕਰਦਗੀ ਅੱਛੀ ਨਹੀਂ ਹੋਗੀ, ਨੈਕਸਟ ਉਹਨੂੰ ਫਰਕ ਕਰ ਦੇਗੀ ਪਬਲਿਕ, ਆਵਾਮ ਆਪੇ ਨਹੀਂ ਉਹਨੂੰ ਵੋਟ ਪਾਏਗੀ, ਨਹੀਂ ਵੋਟ ਪਾਏਗੀ। ਜਿਸ ਵਕਤ ਦੇਖੋ ਨਾ, ਵੋਟ ਦੀ ਕਦਰ ਹੋਏਗੀ, ਵੋਟ ਦੀ ਅਹਿਮੀਅਤ ਹੋਏਗੀ, ਤੇ ਸਾਡੇ ਹਕੂਮਤੀ ਨੁਮਾਇੰਦੇ ਵੀ ਦਰੁਸਤ ਹੋਣਗੇ। ਤੇ ਜੇ ਵੋਟ ਦੀ ਅਹਿਮੀਅਤ ਕੋਈ ਨਹੀਂ, ਵੋਟ ਦੇਖੋ ਨਾ, ਕਿਤੇ ਪਾਉਂਦੇ ਨੇ, ਰਿਜ਼ਲਟ ਕਿਸੇ ਪਾਸੇ ਨਿਕਲਦਾ, ਉਹ ਤਾਂ ਫਿਰ ਆਵਾਮ ਉਹ ਸਿਸਟਮ ਦੀ ਖਰਾਬੀ ਜੀ। ਤੁਸੀਂ ਬੜੀ ਵੱਡੀ ਗੱਲ ਸਟਾਰਟ ਹੀ ਕਰ ਦਿੱਤੀ ਸੀ ਕਿ ਸਿਸਟਮ ਹੀ ਸਾਡਾ ਠੀਕ ਨਹੀਂ ਅੱਜ ਤੱਕ ਬਣਾ ਸਕੇ ਸਾਡੇ ਹੁਕਮਰਾਨ, ਤੇ ਅੱਗੋਂ ਫਿਰ ਮੁਲਕ ਕਿਸ ਤਰ੍ਹਾਂ ਠੀਕ ਤਰੀਕੇ ਨਾਲ ਚੱਲਦਾ? ਐਜੂਕੇਸ਼ਨ ਦੇਖੋ ਨਾ, ਤੁਸੀਂ ਦੇਖਦੇ ਨਹੀਂ, ਜਿਹੜੇ ਤੁਸੀਂ ਦੂਰ ਦਰਾਜ਼ ਸਿੰਧ 'ਚ ਚਲੇ ਜਾਓ ਜਾਂ ਹੋਰ ਦੂਰ ਦਰਾਜ਼ ਚਲੇ ਜਾਓ, ਜਿਹੜੇ ਸਕੂਲ ਨੇ ਉਹਨਾਂ ਦੇ ਵਿੱਚ ਉਹਨਾਂ ਵਡੇਰਿਆਂ ਦੇ ਡੰਗਰ ਨਹੀਂ ਬੱਝੇ। ਇਸ ਤਰ੍ਹਾਂ ਬਜਾਏ ਬੱਚੇ ਤਾਲੀਮ ਹਾਸਲ ਕਰਨ, ਉਹਨਾਂ ਦੀ ਮਰਜ਼ੀ ਨਾਲ ਉੱਥੇ ਟੀਚਰ ਆਣਾ, ਉਹਨਾਂ ਦੀ ਮਰਜ਼ੀ ਦੇ ਟੀਚਰ ਛੁੱਟੀ, ਟੀਚਰ ਨੇ ਨਹੀਂ ਆਣਾ, ਪੜ੍ਹਾਉਣਾ ਨਹੀਂ ਕਿਸੇ ਨੇ। ਇਸੇ ਤਰ੍ਹਾਂ ਹੀ ਐਜੂਕੇਸ਼ਨ, ਜਦੋਂ ਐਜੂਕੇਸ਼ਨ ਹੋਏਗੀ, ਸ਼ਊਰ ਵੀ ਆਏਗਾ, ਸ਼ਊਰ ਆਏਗਾ ਤੇ ਸਾਡੇ ਫੈਸਲੇ ਵੀ ਦਰੁਸਤ ਹੋਣਗੇ। ਸ਼ਊਰ ਨਹੀਂ ਹੋਏਗਾ ਤਾਂ ਫੈਸਲੇ ਵੀ ਦਰੁਸਤ ਨਹੀਂ। ਬਿਲਕੁਲ ਠੀਕ। ਲੋ ਜੀ ਸਾਹਿਬੋ, ਤੁਸੀਂ ਸਾਡੇ ਅੱਜ ਦੇ ਉਚੇਚੇ ਪ੍ਰਾਹੁਣੇ ਚੌਧਰੀ ਮੁਹੰਮਦ ਯੂਸਫ ਹੋਰਾਂ ਦੀਆਂ ਬੜੀਆਂ ਗਹੁ ਗੋਚਰੀਆਂ, ਬੜੀਆਂ ਕਾਬਲੇ ਗੌਰ ਗੱਲਾਂ ਸੁਣੀਆਂ। ਉਹਨਾਂ ਨੇ ਮੁੱਕਦੀ ਮੁਕਾ ਦਿੱਤੀ ਇਹ ਲਫ਼ਜ਼ ਆਖ ਕੇ ਕਿ ਸਾਡੇ ਜਿੰਨੀ ਦੇਰ ਤੱਕ ਨਿਜ਼ਾਮ ਸਹੀ ਨਹੀਂ ਹੋਏਗਾ, ਨਿਜ਼ਾਮ ਸਲਤਨਤ ਜਿਹੜਾ ਹੈ, ਸਿਸਟਮ ਦੇ ਵਿੱਚ ਸਾਰੀ ਹਕੂਮਤ
ਮੁxtਲਿਫ ਇਦਾਰਿਆਂ ਨੂੰ ਨਹੀਂ ਲਿਆਏਗੀ ਔਰ ਮੁਹਾਸਬਾ ਨਹੀਂ ਹੋਏਗਾ, ਇੱਥੇ ਸਜ਼ਾ ਤੇ ਜਜ਼ਾ ਦਾ ਬਿਹਤਰੀਨ ਨਿਜ਼ਾਮ ਨਹੀਂ ਬਣੇਗਾ, ਉਨੀ ਦੇਰ ਤੱਕ ਅਸੀਂ ਕੀ ਕੋਈ ਵੀ ਕੌਮ ਤਰੱਕੀ ਨਹੀਂ ਕਰ ਸਕਦੀ। ਇੱਥੇ ਨਾ ਆਵਾਮ ਪਰਵਰ ਪਾਲਿਸੀਆਂ ਬਣਦੀਆਂ ਨੇ, ਹੁਕਮਰਾਨ ਆਪਣੇ ਅਲੱਲੇ ਤਲੱਲੇ ਜਿਹੜੇ ਨੇ ਆਪਣੀਆਂ ਫਜ਼ੂਲ ਖਰਚੀਆਂ ਦੇ ਉੱਤੇ ਬਿਲਕੁਲ ਕਾਬੂ ਨਹੀਂ ਪਾਉਂਦੇ, ਬਲਕਿ ਤਮਾਮ MNAs MPAs ਦੀਆਂ ਸੈਲਰੀਜ਼ ਦੇ ਵਿੱਚ ਵੀ ਇਜ਼ਾਫੇ ਕੀਤੇ ਗਏ ਨੇ। ਪ੍ਰੋਟੋਕੋਲ ਦਾ ਚੌਧਰੀ ਸਾਹਿਬ ਦੱਸਿਆ ਕਿ ਉਹਦੇ ਉੱਤੇ ਬੇਤਹਾਸ਼ਾ ਰਕਮ ਖਰਚ ਕੀਤੀ ਜਾਂਦੀ ਹੈ, ਜਦੋਂ ਕਿ ਉਹਨਾਂ ਮਿਸਾਲਾਂ ਵੀ ਦਿੱਤੀਆਂ ਕਿ ਦੀਗਰ ਮਮਾਲਿਕ ਦੇ ਜਿਹੜੇ ਹੁਕਮਰਾਨ ਨੇ, ਵਜ਼ੀਰ ਆਜ਼ਮ ਸਾਹਿਬਾਨ ਨੇ, ਪ੍ਰੈਜ਼ੀਡੈਂਟ ਸਾਹਿਬਾਨ ਨੇ, ਉਹ ਤੇ ਆਪਣਾ ਖਾਣਾ ਵੀ ਆਪਣੇ ਟਿਫਨ 'ਚ ਘਰੋਂ ਲੈ ਕੇ ਜਾਂਦੇ ਨੇ। ਇੱਥੇ ਲੱਖਾਂ ਰੁਪਏ ਪ੍ਰੈਜ਼ੀਡੈਂਸੀ 'ਚ ਤੇ ਪ੍ਰਾਈਮ ਮਿਨਿਸਟਰ ਹਾਊਸ ਦੇ ਵਿੱਚ ਸਿਰਫ ਖਾਣਿਆਂ ਦਾ ਹੀ ਬਿੱਲ ਹੈ। ਸਾਹਿਬੋ, ਇਹਨਾਂ ਨੂੰ ਆਪਣੀ ਅਦਾ ਦੇ ਉੱਤੇ ਗੌਰ ਕਰਨਾ ਚਾਹੀਦਾ। ਸਾਡੇ ਹੁਕਮਰਾਨਾਂ ਨੂੰ ਚਾਹੀਦਾ ਕਿ ਜਿਸ ਆਵਾਮ ਦੇ ਵੋਟਾਂ ਦੀ ਖੈਰਾਤ ਲੈ ਕੇ ਇਹ ਜਾ ਕੇ ਤਖਤੇ ਹਕੂਮਤ ਦੇ ਉੱਤੇ ਬਰਾਜਮਾਨ ਹੁੰਦੇ ਨੇ, ਕੁਝ ਤੇ ਉਸ ਆਵਾਮ ਦਾ ਵੀ ਸੋਚਣ। ਸਾਹਿਬੋ, ਗਰੀਬ ਆਵਾਮ ਦਾ ਤੇ ਸਭ ਤੋਂ ਵੱਡਾ ਮਸਲਾ ਇਸ ਵੇਲੇ ਮਹਿੰਗਾਈ ਦਾ ਹੈ। ਸਾਡੇ ਹੁਕਮਰਾਨਾਂ ਨੂੰ ਚਾਹੀਦਾ ਹੈ ਕਿ ਐਸੀਆਂ ਆਵਾਮ ਦੋਸਤ ਪਾਲਿਸੀਆਂ ਬਣਾਉਣ ਜਿਹਦੇ ਨਾਲ ਨਾ ਸਿਰਫ ਮੁਲਕ ਦੀ ਸਨਅਤ ਦਾ ਪਹੀਆ ਚੱਲੇ, ਬੇਰੁਜ਼ਗਾਰੀ ਦਾ ਖਾਤਮਾ ਹੋਵੇ, ਸਾਡੀਆਂ ਬਰਾਮਦਾਤ 'ਚ ਇਜ਼ਾਫਾ ਹੋਵੇ ਤੇ ਸਾਡੇ ਵਤਨ ਦਾ ਮਾੜਾ ਬੰਦਾ ਰੱਜ ਕੇ 2 ਟਾਈਮ ਦੀ ਰੋਟੀ ਖਾ ਸਕੇ ਤੇ ਆਪਣੀਆਂ ਜ਼ਰੂਰੀਆਤ ਜ਼ਿੰਦਗੀ ਪੂਰੀਆਂ ਕਰ ਸਕੇ। ਇਹਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ, ਰੱਬ ਰਾਖਾ, ਅੱਲਾ ਬੇਲੀ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ